ਸਾਰੇ ਹੀ ਸਰੋਤਿਆਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਸਟੇਸ਼ਨਾਂ 'ਤੇ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 11 ਤਰੀਕ ਆ ਅਤੇ ਦਿਨ ਜਿਹੜਾ ਹੈ ਉਹ ਵੀਰਵਾਰ ਆ। ਆਪਣੇ ਨਾਲ ਜੁੜ ਚੁੱਕੇ ਨੇ ਨਾਲ ਰਮਨ ਸਿੰਘ ਜੀ ਵੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਰੋਤੇ ਦੱਸੇ ਵੀ ਵੀਰਵਾਰ ਨੂੰ ਆਪਣਾ ਜਿਹੜਾ ਵਿਸ਼ੇਸ਼ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜਾ ਇਹ ਪ੍ਰੋਗਰਾਮ ਹੁੰਦਾ ਆ, ਇਸ ਦੇ ਬਾਰੇ ਜਿਹੜੀਆਂ ਆਪਾਂ ਖਬਰਾਂ ਆ, ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਖਬਰਾਂ ਆ, ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸੋ ਪਹਿਲਾਂ ਕੁਛ ਕੁ ਜਿਹੜੀਆਂ ਅਹਿਮ ਜਿਹੜੀਆਂ ਕੌਮਾਂਤਰੀ ਖਬਰਾਂ ਆ ਉਹ ਕਰਕੇ ਅਤੇ ਫਿਰ ਆਪਾਂ ਇਸ ਖਬਰਾਂ ਦੇ ਵੱਲ ਵਧਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਲਮੋਸਟ ਸਾਰੇ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਕਾਲ 408-272-2500 ਦੇ ਉੱਤੇ। ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਉਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਓਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਮੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਸਫੀਲਡ, ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ, ਜਿਨ੍ਹਾਂ ਨੇ ਆਪਣੀ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਹੋਈ ਆ। ਹੰਡਾਈ ਦੇ ਡਰਾਈਵ ਐਂਡ ਰੀਫਰ ਟ੍ਰੇਲਰਸ ਅਤੇ ਹੋਰ ਮੇਕ ਮਾਡਲਸ ਦੀ ਇਨਵੈਂਟੋਰੀ ਵੀ ਇਹਨਾਂ ਦੇ ਕੋਲ ਮੌਜੂਦ ਆ। ਤੁਸੀਂ ਕਾਲ ਕਰ ਸਕਦੇ ਹੋ 909-786-8008 ਦੇ ਉੱਤੇ। ਫਾਈਨੈਂਸਿੰਗ ਵੀ ਕਰਦੇ ਨੇ। ਅਤੇ ਨਾਲ ਹੀ gonapta.org ਵਾਲੇ ਆਪਣੇ ਪੰਜਾਬੀਆਂ ਦੇ ਦੁਆਰਾ ਬਣਾਈ ਗਈ ਟਰੱਕਿੰਗ ਐਸੋਸੀਏਸ਼ਨ, ਜਿਸ ਦੇ ਨਾਲ ਤੁਸੀਂ ਐਸੋਸੀਏਸ਼ਨ ਦੇ ਮੈਂਬਰ ਬਣਨ ਦੇ ਨਾਲ ਤੁਹਾਨੂੰ ਕਈ ਜਿਹੜੇ ਫਾਇਦੇ, ਕਈ ਬੈਨੀਫਿਟਸ ਜਿਹੜੇ ਉਸ ਦੇ ਵਿੱਚ ਮਿਲਦੇ ਨੇ। ਹੋਰ ਜਾਣਕਾਰੀ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ gonapta.org ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਅੱਜ ਦੀ ਜਿਹੜੀ ਸਭ ਤੋਂ ਵੱਡੀ ਅਤੇ ਪਹਿਲੀ ਜਿਹੜੀ ਖਬਰ ਆ ਰਹੀ ਆ ਵੀ ਜੂਲੀਅਨ ਅਸਾਂਜ ਜਿਹੜਾ ਵਿਕੀਲੀਕਸ ਦਾ ਫਾਊਂਡਰ ਆ, ਉਸ ਨੂੰ ਜਿਹੜਾ ਇਕਵਾਡੋਰ ਦੀ ਅੰਬੈਸੀ ਜਿਹੜੀ ਲੰਡਨ ਦੇ ਵਿੱਚ ਸੀ, ਉਸ ਤੋਂ ਉਹਨੂੰ ਬਾਹਰ ਕਰ ਦਿੱਤਾ ਗਿਆ ਅਤੇ ਬਾਹਰ ਨਿਕਲਦਿਆਂ ਹੀ ਉੱਥੇ ਦੀ ਪੁਲਿਸ ਨੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਆ। ਜੀ ਬਿਲਕੁਲ। ਜੂਲੀਅਨ ਅਸਾਂਜ ਬਹੁਤ ਸਾਲਾਂ ਤੋਂ ਜਿਹੜਾ ਅਮਰੀਕਾ ਆ ਉਹਨਾਂ ਦੀ ਅੱਖ ਦੇ ਉੱਤੇ ਸੀਗੇ। USA ਦੇ ਵਿੱਚ ਬਹੁਤ ਸਾਰੇ ਜਿਹੜੇ ਸੀਕਰੇਟ ਸੀਗੇ ਉਹ ਉਹਨਾਂ ਨੇ ਵਿਕੀਲੀਕਸ ਦੇ ਰਾਹੀਂ ਜਿਹੜੇ ਆ ਪਬਲਿਸ਼ ਕੀਤੇ ਸੀ ਅਤੇ ਇੱਥੇ ਉਹਨਾਂ ਨੂੰ ਵਾਂਟਡ ਵੀ ਜਿਹੜਾ ਕਰਾਰ ਕੀਤਾ ਹੋਇਆ। ਹੁਣ ਦੇਖੋ US ਉਹਨਾਂ ਨੂੰ ਐਕਸਟ੍ਰਾਡਾਈਟ ਕਰਦਾ ਹੈ ਕਿ ਨਹੀਂ। ਅਤੇ ਕਹਿੰਦੇ ਇੱਕ ਰਸ਼ੀਆ ਦੇ ਛੋਟੇ ਜਿਹੇ TV ਚੈਨਲ ਜਿਹੜਾ ਹੈ ਉਹ ਪਿਛਲੇ 5 ਦਿਨਾਂ ਤੋਂ 24 ਆਵਰ ਉੱਥੇ ਉਹਨੂੰ ਵਾਚ ਕਰ ਰਿਹਾ ਸੀ, ਕਿਉਂਕਿ ਖਬਰਾਂ ਆ ਰਹੀਆਂ ਸੀਆਂ ਵੀ ਇਕਵਾਡੋਰ ਏਜੰਸੀ ਜਿਹੜੀ ਆ ਉਹਨੂੰ ਉੱਥੋਂ ਕੱਢ ਦੇਵੇਗੀ ਜੀ। ਸੋ ਉਸੇ ਹੀ ਚੈਨਲ ਨੇ ਇੱਕ ਰਪਟੀ ਨਾਮ ਜਿਹੜਾ ਹੈਗਾ ਬੰਦਾ, ਉਹਨਾਂ ਨੇ ਇਹ ਜਿਹੜੀ ਫੁਟੇਜ ਦਿੱਤੀ ਹੈਗੀ 47 ਸਾਲਾਂ ਦਾ ਜੂਲੀਅਨ ਅਸਾਂਜ, ਜਿਹੜਾ ਪੂਰੀ ਦਾੜੀ ਰੱਖੀ ਹੋਈ ਆ, ਥੋੜ੍ਹਾ ਉਹਦੇ 'ਚ ਉਮਰ ਦੇ ਹਿਸਾਬ ਨਾਲ ਉਹ ਜਿਹੜਾ ਸ਼ਕਲ ਦੇ ਹਿਸਾਬ ਨਾਲ ਜ਼ਿਆਦਾ ਲੱਗਦਾ ਹੈਗਾ। ਅਤੇ ਹੁਣ ਦੇਖੋ ਇਹ ਤੋਂ ਬਾਅਦ ਜਿਹੜਾ ਉਹਨਾਂ ਨੂੰ ਕੀ ਹੁੰਦਾ ਹੈਗਾ। ਰਸ਼ੀਆ ਵਾਲੇ ਹਮੇਸ਼ਾ ਹੀ ਜਿਹੜੇ ਆ ਉਹਦੀ ਸਪੋਰਟ ਕਰਦੇ ਰਹੇ ਹੈਗੇ ਆ। ਰਸ਼ੀਆ ਦੀ ਮਿਨਿਸਟਰੀ ਆਫ ਫੋਰਨ ਅਫੇਅਰਸ ਦੀ ਸਪੋਕਸ ਪਰਸਨ ਮਰੀਆ ਜ਼ਖਰਵੋਵਾ ਜਿਹੜੀ ਆ, ਉਸਨੇ ਫੇਸਬੁੱਕ ਪੋਸਟ ਕੀਤੀ ਆ, ਕਹਿੰਦੇ ਪਈ ਡੈਮੋਕ੍ਰੇਸੀ ਦੇ ਹੱਥਾਂ ਨੇ ਆਜ਼ਾਦੀ ਦੀ ਜਿਹੜੀ ਜੀਵ ਆ ਉਹਨੂੰ ਦੱਬ ਦਿੱਤਾ ਹੈਗਾ ਆ। ਜੀ ਬਿਲਕੁਲ। ਇਸ ਦੇ ਉੱਤੇ ਐਡਵਰਡ ਸਨੋਡਨ, ਜਿਹਨੇ ਕਿ ਇਸ ਟਾਈਮ ਅਮਰੀਕਾ ਤੋਂ ਜਿਹੜਾ NSA ਦਾ ਇੱਕ ਕੰਟਰੈਕਟਰ ਸੀਗਾ, ਜਿਸ ਨੇ ਹੋਰ ਕਈ ਚੀਜ਼ਾਂ ਦੇ ਬਾਰੇ ਜਿਹੜੇ NSA ਦੇ ਬਾਰੇ ਜਾਣਕਾਰੀਆਂ ਦੁਨੀਆ ਤੱਕ ਜਿਹੜੀਆਂ ਪਹੁੰਚਾਈਆਂ ਸੀ, ਉਹਨਾਂ ਦੀ ਵੀ ਇਨਫੋਰਮੇਸ਼ਨ ਲੀਕ ਕੀਤੀ ਸੀ, ਉਸੇ ਦਾ ਵੀ ਇਸੇ ਤਰੀਕੇ ਦਾ ਹੀ ਜਿਹੜਾ ਆ ਉਹ ਬਿਆਨ ਰਿਹਾ ਆ। ਰਸ਼ੀਆ ਇਸ ਨੂੰ ਬਹੁਤ ਹਾਈਲਾਈਟ ਕਰਦਾ ਰਿਹਾ ਆ ਸ਼ੁਰੂ ਤੋਂ ਹੀ, ਜੂਲੀਅਨ ਅਸਾਂਜ ਨੂੰ, ਐਡਵਰਡ ਸਨੋਡਨ ਨੂੰ। ਕਾਰਨ ਉਸ ਦੇ ਪਿੱਛੇ ਇਹੀ ਆ ਵੀ ਕਹਿੰਦੇ ਆ ਵੀ ਉਹ ਅਮਰੀਕਾ ਦੀ ਹਿਪੋਕ੍ਰੇਸੀ ਨੂੰ ਜਿਹੜਾ ਉਹ ਦਿਖਾਉਂਦੇ ਸੀਗੇ ਲੋਕ, ਵੀ ਅਮਰੀਕਾ ਕਹਿਣ ਨੂੰ ਕੁਛ ਹੋਰ ਆ, ਹਾਥੀ ਦੇ ਨਾਂ ਦਿਖਾਉਣ ਵਾਲੇ ਅਤੇ ਦਿਖਾਉਣ ਵਾਲੇ ਜਿਹੜੇ ਆ ਹੋਰ ਨਜ਼ਰ ਉਹ ਆ ਰਹੇ ਸੀਗੇ। ਸੋ ਜੂਲੀਅਨ ਅਸਾਂਜ 7 ਸਾਲ ਤੱਕ ਐਕਵਾਡੋਰ ਦੀ ਜਿਹੜੀ ਆ ਅੰਬੈਸੀ ਦੇ ਵਿੱਚ, ਜਿਹੜੀ ਲੰਡਨ ਦੇ ਵਿੱਚ ਬੇਸਡ ਆ, ਉਸ ਦੇ ਵਿੱਚ ਰਹਿ ਰਿਹਾ ਸੀਗਾ। ਅਤੇ ਕੁਛ ਦਿਨ ਪਹਿਲਾਂ ਇਹ ਖਬਰ ਆ ਗਈ ਸੀ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਦੱਸਿਆ ਵੀ ਉਹ ਰਪਟਲੀ ਵਾਲਾ ਬੰਦਾ ਤਾਂ ਕਈ ਚਿਰ ਤੋਂ ਉੱਥੇ ਬਾਹਰ ਹੀ ਬੈਠਾ ਸੀਗਾ, ਵੀ ਇਹ ਖਬਰ ਆਈ ਸੀ ਵੀ ਐਕਵਾਡੋਰ ਵਾਲੇ ਅੰਬੈਸੀ ਇਹ ਵਾਪਸ ਲੈ ਰਹੇ ਇਸ ਨੂੰ, ਜਿਹੜੀ ਇਹਨਾਂ ਨੇ ਸਿਆਸੀ ਸ਼ਰਮ ਦਿੱਤੀ ਹੋਈ, ਅਸਾਈਲਮ ਦਿੱਤਾ ਹੋਇਆ ਆ। ਅਤੇ ਉਦੋਂ ਉਹਨਾਂ ਨੇ ਬਾਅਦ ਦੇ ਵਿੱਚ ਇਨਕਾਰ ਕਰਤਾ ਸੀਗਾ ਵੀ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਆ, ਪਰ ਅਚਨਚੇਤੇ ਫਿਰ ਇਸ ਨੂੰ ਘਰੋਂ ਬਾਹਰ ਕਰਤਾ।
ਬੇਦਖਲ ਜਦੋਂ ਕੀਤਾ ਤੇ ਹੁਣ ਗ੍ਰਿਫਤਾਰ ਕਰ ਲਿਆ ਆ। ਸੋ ਅਮਰੀਕਾ ਦੇ ਵਿੱਚ ਮੋਸਟ ਵਾਂਟਡ ਲਿਸਟਾਂ ਦੇ ਵਿੱਚ ਜੂਲੀਅਨ ਅਸਾਂਜ ਦਾ ਜਿਹੜਾ ਨਾਮ ਆਉਂਦਾ ਆ, ਖਾਸ ਕਰਕੇ ਜਿਹੜਾ ਪਹਿਲੋਂ ਬ੍ਰੈਡਲੀ ਮੈਨਿੰਗ ਸੀ ਤੇ ਹੁਣ ਉਹ ਆਪਣਾ ਉਸਨੇ ਲਿੰਗ ਜਿਹੜਾ ਚੇਂਜ ਕਰਕੇ ਉਹ ਚੈਲਸੀ ਮੈਨਿੰਗ ਬਣ ਗਿਆ ਆ। ਉਸ ਦੇ ਨਾਲ ਮਿਲ ਕੇ ਉਸਨੇ ਜਿਹੜੇ ਡਿਪਾਰਟਮੈਂਟ ਆਫ ਡਿਫੈਂਸ ਦੇ ਤੇ ਹੋਰ ਆਰਮੀ ਦੇ ਨਾਲ ਸੰਬੰਧਿਤ ਡਿਫੈਂਸ ਦੇ ਜਿਹੜੇ ਡਾਕੂਮੈਂਟਸ ਆ ਉਹ ਲੀਕ ਕੀਤੇ ਸੀਗੇ। ਉਸ ਨੂੰ ਤਾਂ ਉੱਦਾਂ ਜਿਹੜੇ ਸਾਬਕਾ ਰਾਸ਼ਟਰਪਤੀ ਓਬਾਮਾ ਆ ਉਹਨਾਂ ਨੇ ਉਸ ਨੂੰ ਛੱਡ ਦਿੱਤਾ ਸੀਗਾ। ਉਸ ਨੂੰ ਜਿਹੜੀ ਉਹਨਾਂ ਨੇ ਕਰਦੇ ਹੀ ਹੁੰਦੇ ਪ੍ਰੈਜ਼ੀਡੈਂਸ਼ੀਅਲ ਪਾਰਡਨ ਜਿਹੜੀ ਉਹ ਦੇ ਦਿੱਤੀ ਸੀ। ਬਿਲਕੁਲ। ਜੂਲੀਅਨ ਅਸਾਂਜ ਜਿਹੜੇ ਆ ਇਹ ਆਸਟ੍ਰੇਲੀਅਨ ਬੋਰਨ ਆ, 2 ਯੂਨੀਵਰਸਿਟੀਆਂ 'ਚ ਗਿਆ, ਕੰਪਿਊਟਰ ਦੇ ਐਕਸਪਰਟ ਆ, ਪਰ ਈਵਨ ਦੋ ਕਹਿੰਦੇ ਉਹਨਾਂ ਨੇ ਡਿਗਰੀ ਨਹੀਂ ਵੀ ਕੰਪਲੀਟ ਕੀਤੀ, ਪਰ ਪੂਰੀ ਦੁਨੀਆ ਨੂੰ ਜਿਹੜਾ ਉਸਨੇ ਹਿਲਾ ਕੇ ਰੱਖਿਆ ਹੋਇਆ ਸੀ। ਜਿਹੜੇ ਦੁਨੀਆ ਦੇ ਵੱਖ-ਵੱਖ ਮੁਲਕ ਆ ਕਿੱਦਾਂ ਉਹ ਸੀਕ੍ਰੇਟਲੀ ਕਿਹੜੇ ਆਪਰੇਸ਼ਨ ਕਰਦੇ ਹੈਗੇ ਆ ਜੀ। ਸੋ ਬਹੁਤ ਵੱਡੀ ਆਰਗੇਨਾਈਜੇਸ਼ਨ ਸਥਾਪਿਤ ਕੀਤੀ ਹੋਈ ਸੀ। ਤੇ ਕਹਿੰਦੇ ਜੂਲੀਅਨ ਅਸਾਂਜ ਦਾ ਮੁੰਡਾ ਵੀ ਇਸੇ ਹੀ ਫੀਲਡ ਦੇ ਵਿੱਚ ਹੈਗਾ ਆ ਜੀ। ਅਗਲੀਆਂ ਜਿਹੜੀਆਂ ਕੁਛ ਹੋਰ ਖਬਰਾਂ ਤੇ ਨਜ਼ਰ ਮਾਰੀਏ। ਅਵਿਨਾਟੀ ਜਿਹੜਾ ਹੈਗਾ ਆ ਇੱਕ ਵਕੀਲ ਜਿਹੜਾ ਅਕਸਰ ਚਰਚਾ ਦੇ ਵਿੱਚ ਰਹਿੰਦਾ ਆ, ਜਿਹੜੀ ਸਟੋਰਮੀ ਡੈਨੀਅਲਸ ਉਸ ਦਾ ਵੀ ਇਹ ਵਕੀਲ ਸੀ। ਹੁਣ ਉਸ ਦੇ ਉੱਤੇ ਅਦਾਲਤ ਦੇ ਦੁਆਰਾ 36 ਜਿਹੜੇ ਕਾਊਂਟ ਆ ਉਹਦੇ ਚਾਰਜਿਸ ਜਿਹੜੇ ਉਹ ਲਾਏ ਜਾ ਰਹੇ ਆ ਪ੍ਰੋਸੀਕਿਊਟਰਸ ਦੇ ਦੁਆਰਾ, ਜਿਸ ਦੇ ਵਿੱਚ ਟੈਕਸ ਨੂੰ ਡੋਜ ਕਰਨਾ, ਪਰਜਰੀ ਤੇ ਕਲਾਇੰਟਸ ਤੋਂ ਚੋਰੀ ਤੇ ਹੋਰ ਕਈ ਤਰੀਕੇ ਦੇ ਜਿਹੜੇ ਕ੍ਰਾਈਮਸ ਦੇ ਜਿਹੜੇ ਚਾਰਜਿਸ ਆ ਇਸ ਵਕੀਲ ਦੇ ਉੱਤੇ ਲਾਏ ਗਏ ਨੇ। ਹਮੇਸ਼ਾ ਲਾਈਮਲਾਈਟ ਦੇ ਵਿੱਚ ਰਹਿਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦਾ ਰਹਿੰਦਾ ਜੀ। ਅਗਲੀ ਖਬਰ ਵੱਲ ਦੇਖੀਏ। ਸੁਡਾਨ ਦੇ ਵਿੱਚ ਮਿਲਟਰੀ ਨੇ ਕਹਿੰਦੇ ਵੀ ਕੰਟਰੋਲ ਕਰ ਰਿਹਾ ਹੈਗਾ ਆ ਮੁਲਕ ਦਾ, ਤੇ ਉੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਹੈਗਾ ਉਮਾਰ ਅਲ ਬਸ਼ੀਰ ਉਸ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਹੈਗਾ ਆ। ਸੁਡਾਨ ਦੇ ਡਿਫੈਂਸ ਮਿਨਿਸਟਰ ਅਵਾਦ ਮੁਹੰਮਦ ਅਹਿਮਦ ਇਨ ਆਫ ਜਿਹੜੇ ਉਹ ਕਹਿੰਦੇ ਆ ਵੀ ਉਹਨਾਂ ਨੂੰ ਵੀ ਜਿਹੜਾ ਰਿਮੂਵ ਕਰ ਦਿੱਤਾ ਗਿਆ ਹੈਗਾ ਆ ਜੀ। ਬਿਲਕੁਲ। ਇੱਕ ਹੋਰ ਅਫਰੀਕਨ ਕੰਟਰੀ ਦੇ ਵਿੱਚ ਜਿਹੜਾ ਮਿਲਟਰੀ ਕੂਪ ਆ ਉਹ ਦੇਖਣ ਨੂੰ ਮਿਲਿਆ ਆ। ਬ੍ਰੈਕਸਿਟ ਦੇ ਲਈ ਥਰੀਸਾ ਮੇ ਦੇ ਲਈ ਥੋੜ੍ਹੀ ਜਿਹੀ ਇੱਕ ਚੰਗੀ ਖਬਰ ਆਈ ਆ। ਕਹਿੰਦੇ ਕੱਲ੍ਹ 5 ਘੰਟੇ ਦੀ ਮੁਲਾਕਾਤ ਬਰਸਲਸ ਦੇ ਵਿੱਚ ਯੂਰਪੀਅਨ ਸੰਘ ਦੇ ਨਾਲ ਕਰਨ ਤੋਂ ਬਾਅਦ 'ਚ 6 ਮਹੀਨੇ ਦੀ ਹੋਰ ਮੋਹਲਤ ਲੈਣ ਦੇ ਵਿੱਚ ਉਹ ਕਾਮਯਾਬ ਹੋਈ ਆ। ਸੋ ਜਿਹੜਾ ਬ੍ਰੈਕਸਿਟ ਆ ਉਹ 6 ਮਹੀਨੇ ਦੇ ਲਈ ਹੋਰ ਹੁਣ ਟਲ ਗਿਆ ਆ ਤੇ ਹੁਣ ਇਸ ਦੇ ਲਈ 31 ਅਕਤੂਬਰ ਜਿਹੜੀ ਆ ਉਹ ਤਰੀਕ ਜਿਹੜੀ ਬਣ ਕੇ ਆਈ ਆ ਸਾਹਮਣੇ। ਵੀ ਕਹਿੰਦੇ ਵੀ ਹੁਣ ਯੂਰਪੀਅਨ ਸੰਘ ਨੇ ਕਿਹਾ ਵੀ ਭਾਈ ਤੁਸੀਂ ਆਪਣਾ ਘਰ ਜਿਹੜਾ ਅੰਦਰ ਸਾਂਭੋ, ਆਪਣੇ ਜਿਹੜਾ ਪੋਲੀਟੀਕਲ ਇੱਕ ਮੈਂਡੇਟ ਬਣਾਓ ਵੀ ਤੁਸੀਂ ਚਾਹੁੰਦੇ ਕੀ ਆ, ਬ੍ਰੈਕਸਿਟ ਨੂੰ ਕਿੱਦਾਂ ਕਰਨਾ ਹੈ, ਕਿਹੜੀ ਡੀਲ ਤੁਸੀਂ ਕਰਨੀ ਆ, ਤੇ ਫਿਰ ਸਾਡੇ ਵੱਲ ਜਿਹੜਾ ਆਇਓ। ਸੋ ਹੁਣ ਰਹਿਮ ਦੇ 6 ਮਹੀਨੇ ਉਹਨਾਂ ਨੇ ਹੋਰ ਦਿੱਤੇ ਨੇ। ਦੇਖਦੇ ਹਾਂ ਵੀ ਇਹ ਬ੍ਰਿਟੇਨ ਵਾਲੇ ਐਕਚੁਅਲ ਦੇ ਵਿੱਚ ਇਸ ਪਾਸੇ ਨੂੰ ਕਰਨ ਦੇ ਵਿੱਚ ਕਾਮਯਾਬ ਹੋਣਗੇ ਜਾਂ ਨਹੀਂ ਹੋਣਗੇ। ਨਹੀਂ ਤਾਂ ਕੱਲ੍ਹ ਨੂੰ ਇੱਕ ਵਾਰੀ ਫਿਰ ਜਿਹੜੀ ਮੋਹਲਤ ਉਹਨਾਂ ਦੀ ਜਿਹੜੀ 12 ਅਪ੍ਰੈਲ ਤੱਕ ਕੀਤੀ ਸੀ ਉਹ ਖਤਮ ਹੋ ਰਹੀ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਕੇਓਸ ਹੋ ਜਾਣਾ ਸੀ। ਯੂਰਪ ਤੇ ਬ੍ਰਿਟੇਨ ਦੀ ਇਕੋਨਮੀ ਦੇ ਉੱਤੇ ਬਹੁਤ ਭੈੜਾ ਜਿਹੜਾ ਅਸਰ ਇਸ ਦਾ ਪੈ ਜਾਣਾ ਸੀਗਾ। ਤੇ ਹਰਜੋਤ ਸਿੰਘ ਜੀ, ਯੂਰਪ ਵੀ ਕਿਤੇ ਨਾ ਕਿਤੇ ਨਹੀਂ ਚਾਹੁੰਦਾ ਵੀ ਬ੍ਰਿਟੇਨ ਇਸ ਤਰੀਕੇ ਦੇ ਨਾਲ ਵਿਦਆਊਟ ਐਨੀ ਡੀਲ ਜਿਹੜਾ ਆ ਉਹ ਅਲੱਗ ਥਲੱਗ ਹੋ ਜਾਵੇ, ਕਿਉਂਕਿ ਉਹਨਾਂ ਦੀ ਇਕੋਨਮੀ ਦੇ ਉੱਤੇ ਵੀ ਜਿਹੜਾ ਡਾਢਾ ਅਸਰ ਇਸ ਬ੍ਰੈਕਸਿਟ ਹੋਣ ਦੇ ਕਰਕੇ ਪੈਣਾ ਹੈਗਾ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਨਵੀਂ ਚੁਣੀ ਹੋਈ ਕਾਂਗਰਸ ਵੂਮਨ ਹੈਗੀ ਆ ਇਲਹਾਨ ਉਮਰ, ਉਹ ਕਾਫੀ ਕੰਟਰੋਵਰਸੀ ਦੇ ਵਿੱਚ ਰਹਿੰਦੀ ਹੈਗੀ ਆ। ਕੱਲ੍ਹ ਕੇ ਪਰਸੋਂ ਉਸਨੇ ਇੱਕ ਬਿਆਨ ਵੀ ਦਿੱਤਾ ਸੀ ਵੀ ਕੁਛ ਕੁ ਲੋਕਾਂ ਨੇ ਜਿਹੜਾ ਅਟੈਕ ਕੀਤਾ ਉਹਦੇ ਨਾਲ ਪੂਰੀ ਮੁਸਲਮਾਨ ਕਮਿਊਨਿਟੀ ਨੂੰ ਜਿਹੜਾ ਆ ਉਹਦਾ ਅਸਰ ਸਹਿਣਾ ਪਿਆ। ਤੇ ਉਹ ਤੋਂ ਬਾਅਦ ਹੁਣ ਕਈ ਜਿਹੜੇ ਨਿਊਜ਼ ਚੈਨਲਸ ਆ ਉਹਦੇ ਪਿੱਛੇ ਪੂਰੀ ਤਰ੍ਹਾਂ ਪਏ ਹੋਏ ਆ। ਉਹਨਾਂ ਨੇ ਇੱਕ ਹੋਰ ਨਵੀਂ ਗੱਲ ਜਿਹੜੀ ਕੱਢੀ ਹੈਗੀ ਆ, ਉਮਾਰ ਨੇ ਕਹਿੰਦੇ 2017 ਦੇ ਵਿੱਚ ਬਿਆਨ ਦਿੱਤਾ ਸੀ ਵੀ ਜਿਹੜਾ US ਹੈਗਾ ਆ ਉਹ ਜੈਨੋਸਾਈਡ ਤੋਂ ਬਾਅਦ ਹੀ ਫਾਊਂਡ ਹੋਇਆ ਸੀਗਾ ਜੀ। ਸੋ ਨੇਟਿਵਸ ਨੂੰ ਜਿਹੜਾ ਇਹਨਾਂ ਨੇ ਪੂਰੀ ਤਰ੍ਹਾਂ ਖਦੇੜਿਆ ਸੀ, ਮਾਰਿਆ ਸੀਗਾ। ਇਹਦੇ ਵਿੱਚ ਹੁਣ ਕੋਈ ਇਸ ਨੂੰ ਕਿਸੇ ਤਰੀਕੇ ਨਾਲ ਦੇਖਦਾ ਹੈ, ਕੋਈ ਇਸ ਨੂੰ ਕਿਸੇ ਤਰੀਕੇ ਦੇ ਨਾਲ ਦੇਖਦਾ ਹੈ। ਬਾਕੀ ਉਹ ਵੀ ਗੱਲ ਇੱਕ ਪਾਸਿਓ ਜੇ ਦੇਖਿਆ ਜਾਵੇ ਤਾਂ ਦਰੁਸਤੀ ਜਿਹੜੀ ਕਰ ਰਹੀ ਆ। ਅਤੇ ਆਓ ਹੁਣ ਜਿਹੜੀ ਆਪਾਂ ਜਿਹੜੀ ਟਰੱਕਿੰਗ ਇੰਡਸਟਰੀ ਨਾਲ ਜੁੜੀਆਂ ਹੋਈਆਂ ਖਬਰਾਂ ਆ ਉਸ ਦੇ ਉੱਤੇ ਜਿਹੜੀ ਗੱਲਬਾਤ ਕਰਦੇ ਹਾਂ। ਅਤੇ ਜਿੱਦਾਂ ਆਪਾਂ ਰਮਨ ਜੀ ਲਾਸਟ ਟਾਈਮ ਵੀ ਆਪਣੇ ਸਰੋਤਿਆਂ ਨੂੰ ਆਖਿਆ ਸੀਗਾ ਵੀ ਜਿਹੜੇ ਕਿਉਂਕਿ ਹੁਣ ਕਮੈਂਟ ਪੀਰੀਅਡ ਦੁਬਾਰਾ ਜਿਹੜਾ ਆਵਰਸ ਆਫ ਸਰਵਿਸ ਨੂੰ ਲੈ ਕੇ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਜਲਦ ਹੀ। ਸੋ ਤੁਸੀਂ ਕੀ ਸੋਚਦੇ ਹੋ? ਸੋ ਉਹ ਵੀ ਆਪਣੇ ਜਿਹੜੇ ਟਰੱਕਰਸ ਆ ਉਹ ਉਸ ਦੇ ਉੱਤੇ ਆਪਣੀ ਜਿਹੜੀ ਰਾਏ ਆ ਉਹ ਦੱਸ ਸਕਦੇ ਹੋ ਵੀ ਤੁਸੀਂ ਕੀ ਸੋਚਦੇ ਹੋ ਵੀ ਆਵਰ ਆਫ ਸਰਵਿਸ ਦੇ ਵਿੱਚ ਕੀ ਚੇਂਜਸ ਹੋਣੇ ਚਾਹੀਦੇ ਆ ਅਤੇ ਕੀ ਕਮੈਂਟ ਜਿਹੜੇ ਉੱਥੇ ਤੁਸੀਂ ਛੱਡੋਗੇ ਜੇ ਤੁਹਾਨੂੰ ਉਸ ਦੇ ਵਿੱਚ ਮੌਕਾ ਮਿਲਦਾ ਹੈਗਾ ਆ। ਅਤੇ ਨਾਲ ਹੀ ਜੇ ਆਪਾਂ ਹੁਣ ਹੋਰ ਗੱਲਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਬੁਲੇਟਸ ਜਿਹੜਾ ਰੋਡ ਸਾਈਡ ਚੈਕਿੰਗ ਆ ਉਹ ਜਲਦ ਹੀ ਜਿਹੜੀ ਹੋਣ ਜਾ ਰਹੀ ਹੈ ਜੂਨ ਦੇ ਵਿੱਚ। ਰਮਨ ਜੀ।
ਹਾਂਜੀ ਬਿਲਕੁਲ ਜੀ, ਜਿਹੜੀ ਇਹ ਰੋਡ ਸਾਈਡ ਇੰਸਪੈਕਸ਼ਨ ਹੈਗੀ ਆ ਜਿਹੜੀ ਜੂਨ ਦੇ ਵਿੱਚ ਹੋਣੀ ਆ, ਇਹਦੇ ਵਿੱਚ ਇੱਕ ਖਾਸ ਜਿਹੜਾ ਚੀਜ਼ ਹੈਗੀ ਆ, ਜਿਸ ਤਰ੍ਹਾਂ ਕਿ ਆਪਾਂ ਪਿਛਲੀ ਵਾਰੀ ਵੀ ਦੱਸਿਆ ਸੀਗਾ ਸਸਪੈਂਸ਼ਨ ਤੇ ਉਹਦੇ ਵਾਸਤੇ ਉਹਨਾਂ ਨੇ ਜਿਹੜਾ ਮੇਨ ਇਹਨੂੰ ਟਾਰਗੇਟ ਕਰਨਾ। ਪਰ ਇੱਕ ਹੋਰ ਚੀਜ਼ ਜਿਹੜੀ ਪਤਾ ਲੱਗੀ ਹੈ ਕਿ ਜੀ ਅੰਡਰ ਵਾਈਡ ਗਾਰਡ ਹੈਗੇ ਆ, ਜਿਹੜੇ ਪਿਛਲੇ ਬੰਨੇ ਟ੍ਰੇਲਰ ਦੇ ਜਿਹੜਾ ਬੰਪਰ ਜਿਹਨੂੰ ਆਪਾਂ ਕਹਿ ਦਿੰਦੇ ਆ ਜਾਂ ਪਿੱਛੇ ਹੁੰਦਾ ਆ, ਉਹ ਜਿਹੜਾ ਆ ਕਿ ਉਹ ਫੁੱਲੀ ਇੰਟੈਕਟ ਹੋਣਾ ਚਾਹੀਦਾ ਆ, ਫੁੱਲੀ ਠੀਕ ਹੋਣਾ ਚਾਹੀਦਾ ਆ ਤੇ ਫੈਡਰਲੀ ਅਪਰੂਵਡ ਹੋਣਾ ਚਾਹੀਦਾ। ਸੋ ਜੇ ਉਹ ਤੁਹਾਡਾ ਕੋਈ ਵੀ ਜਿਹੜਾ ਪਿਛਲਾ ਗਾਰਡ ਹੈਗਾ ਆ ਉਹ ਤੁਹਾਡਾ ਠੀਕ ਨਹੀਂ ਹੈਗਾ ਤੇ ਮੇਕ ਸ਼ੋਰ ਤੁਸੀਂ ਜੂਨ 4 ਤੋਂ ਲੈ ਕੇ 6 ਤੱਕ ਜਿਹੜੀ ਰੋਡ ਚੈੱਕ ਬਲੱਡ ਲੱਗਣੀ ਹੈ, 72 ਘੰਟੇ ਲੱਗਣੀ ਹੈ, ਉਸ ਤੋਂ ਪਹਿਲਾਂ ਉਹਨੂੰ ਜਿਹੜਾ ਆ ਉਹਨੂੰ ਠੀਕ ਕਰਵਾ ਲਓ, ਕਿਉਂਕਿ ਉਹਦੇ ਵੀ ਜਿਹੜੀ ਆ ਇਸ ਵੇਲੇ ਖਾਸ ਕਰਕੇ ਜਿਹੜੇ ਰੀਅਰ ਗਾਰਡ ਹੈਗੇ ਟ੍ਰੇਲਰ ਦੇ, ਉਹਦੀ ਜਿਹੜੀ ਆ ਖਾਸ ਕਰਕੇ ਧਿਆਨ ਇਹਦੇ ਵਿੱਚ ਦਿੱਤਾ ਜਾਊਗਾ। ਜੀ ਬਿਲਕੁਲ। ਸੋ ਕਹਿੰਦੇ ਵੀ ਜਿਹੜੇ ਮੋਟਰ ਕੈਰੀਅਰਸ ਹੈਗੇ ਆ ਉਹ ਜਿਹੜੇ ਵਾਇਲੇਸ਼ਨਸ ਇਸ ਡੈਮੇਜ ਦੀਆਂ ਉਹ ਰਿਸੀਵ ਕਰਨਗੇ, ਉਹਨਾਂ ਨੂੰ ਆਊਟ ਆਫ ਸਰਵਿਸ ਨਹੀਂ ਪਲੇਸ ਕੀਤਾ ਜਾਊਗਾ, ਪਰ ਜਿਹੜਾ CVSA ਦਾ ਡੈਕਲ ਹੈਗਾ ਆ, ਜਿਹੜਾ ਉਹ 72 ਘੰਟੇ ਦੀ ਇਨਫੋਰਸਮੈਂਟ ਦਾ ਪੀਰੀਅਡ, ਉਹ ਨਹੀਂ ਉੱਥੇ ਮਿਲੂਗਾ ਉਹਨਾਂ ਨੂੰ। ਜੀ ਬਿਲਕੁਲ, ਉਹਦੇ ਵਿੱਚ ਉਹਨਾਂ ਨੂੰ ਆਊਟ ਆਫ ਸਰਵਿਸ ਜਿੱਦਾਂ ਤੁਸੀਂ ਕਿਹਾ ਨਹੀਂ ਕੀਤਾ ਜਾਊਗਾ, ਲੇਕਿਨ ਜਿਹੜਾ ਡੀਕੈਲ ਮਿਲਦਾ ਆ ਇੰਸਪੈਕਸ਼ਨ ਤੋਂ ਬਾਅਦ, ਜਿਹੜਾ ਸਟਿੱਕਰ ਮਿਲਦਾ ਲਾਉਣ ਨੂੰ, ਉਹ ਸਟਿੱਕਰ ਨਹੀਂ ਦਿੱਤਾ ਜਾਊਗਾ। ਸੋ ਕੋਸ਼ਿਸ਼ ਕਰੋ, ਖਾਸ ਕਰਕੇ ਕਈ ਵਾਰੀ ਆਪਾਂ ਦੇਖਿਆ ਕਿ ਆਪਣਾ ਜਿਹੜਾ ਬੰਪਰ ਹੁੰਦਾ, ਬੈਕ ਬੰਪਰ ਹੁੰਦਾ, ਉਹ ਡੈਮੇਜ ਹੋਇਆ ਹੁੰਦਾ। ਸੋ ਇਸ ਕਰਕੇ ਉਹਨੂੰ ਜਿਹੜਾ ਠੀਕ ਕਰਨਾ ਉਹ ਜ਼ਰੂਰੀ ਹੈਗਾ ਬਿਫੋਰ ਤੁਸੀਂ ਇਸ ਜਿਹੜਾ 72 ਘੰਟੇ ਦੇ ਵਿੱਚ ਐਂਟਰ ਕਰੋ। ਜੀ, ਸੋ 4 ਜੂਨ ਤੋਂ 6 ਜੂਨ ਤੱਕ ਆ। ਸੋ ਅਜੇ ਤੁਹਾਡੇ ਸਾਰਿਆਂ ਦੇ ਕੋਲ ਵਾਧੂ ਟਾਈਮ ਜਿਹੜਾ ਪਿਆ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੁਰਸਤ ਕਰਾਉਣ ਦੇ ਲਈ। ਵੈਸੇ ਵੀ ਸਹੀ ਚੱਲਣਾ ਚਾਹੀਦਾ ਆ ਅਤੇ ਸੇਫ ਜਿਹੜਾ ਆ ਸੇਫਟੀ ਵੱਲ ਜਿਹੜਾ ਵੱਧ ਧਿਆਨ ਇਸ ਦੇ ਕਰਕੇ ਰਹਿੰਦਾ ਆ। ਅਤੇ ਅਗਲੀ ਜਿਹੜੀ ਆਪਾਂ ਇਹ ਜਿੱਦਾਂ ਲਾਸਟ ਟਾਈਮ ਵੀ ਆਪਾਂ ਗੱਲ ਕੀਤੀ ਸੀ ਵੀ ਜਿਹੜੇ ਨਵਾਂ ਹੁਣ ਡਰੱਗ ਟੈਸਟ ਪੋਲਿਸੀ ਆ, ਨਵੀਂ ਰਜਿਸਟਰੀ ਜਿਹੜੀ ਉਹ ਬਣ ਰਹੀ ਆ, ਅਤੇ ਕਹਿੰਦੇ ਵੀ ਕਿਤੇ ਨਾ ਕਿਤੇ ਜਿਹੜੇ ਡਰੱਗ ਟੈਸਟ ਦੇ ਜਿਹੜੇ ਲੂਪ ਹੋਲਸ ਆ ਉਸ ਨੂੰ ਬੰਦ ਕਰਨ ਦੀ ਇੱਕ ਚੁਣੌਤੀ ਵੀ ਸੀਗੀ FMCSA ਦੇ ਸਾਹਮਣੇ, ਉਸ ਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਆ। ਅਤੇ ਇਹਦੇ ਕਰਕੇ ਹੁਣ ਇਹ ਕਿਆਸ ਰਹੀਆਂ ਨੇ, ਲੋਕ ਕੀ ਗੱਲਾਂ ਕਰ ਰਹੇ ਨੇ ਵੀ ਕਹਿੰਦੇ ਡਰਾਈਵਰ ਅਵੇਲੇਬਿਲਿਟੀ ਦੇ ਉੱਤੇ ਇਸ ਦਾ ਜਿਹੜਾ ਅਸਰ ਹੋਊਗਾ ਵੀ ਇਹਦੇ ਕਰਕੇ ਵੀ ਡਰਾਈਵਰ ਦੀ ਲੋੜ ਹੋਰ ਜ਼ਿਆਦਾ ਇੱਕ ਹਿਸਾਬ ਨਾਲ ਵਧੂਗੀ, ਬਹੁਤ ਸਾਰੇ ਫਿਰ ਡਰਾਈਵਰ ਉਹ ਚਲਾ ਨਹੀਂ ਸਕਣਗੇ। ਇੱਥੋਂ ਇਹਨਾਂ ਨੂੰ ਡਰ ਪੈਦਾ ਹੋ ਰਿਹਾ। ਜੀ ਬਿਲਕੁਲ, ਇਹਦੇ ਵਿੱਚ ਇੱਕ ਬੜਾ ਵੱਡਾ ਲੂਪ ਹੋਲ ਜਿਹੜੇ ਹੈਗੇ ਆ, ਜਿਹੜੀ ਕਰੰਟ ਡਰੱਗ ਐਂਡ ਅਲਕੋਹਲ ਪਾਲਿਸੀ ਹੈਗੀ ਆ, ਟੈਸਟਿੰਗ ਹੈਗੀ ਆ, ਕਿਉਂਕਿ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਸੈਂਟਰਲਾਈਜ਼ ਨਹੀਂ ਹੈਗੀ ਇਸ ਵੇਲੇ, ਠੀਕ ਹੈ। ਸੋ ਜਿਹੜੀ ਇਨਫੋਰਮੇਸ਼ਨ ਇਸ ਵੇਲੇ ਅਵੇਲੇਬਿਲਿਟੀ ਆ ਉਹ ਇੱਕ ਜਗ੍ਹਾ ਨਹੀਂ ਹੈਗੀ। ਸੋ ਇਸ ਕਰਕੇ ਜਿਹੜੀ ਡਰੱਗ ਟੈਸਟ ਹੈਗਾ ਆ, ਉਸ ਤੋਂ ਬਾਅਦ ਜਿਹੜੇ ਆ ਕਈ ਲੋਕਾਂ ਨੂੰ ਜਦੋਂ ਕਿਹਾ ਜਾਂਦਾ, ਕਈ ਡਰਾਈਵਰ ਨੂੰ ਕਿਹਾ ਜਾਂਦਾ ਕਿ ਉਹਨਾਂ ਦਾ ਪੋਜ਼ੀਟਿਵ ਆ ਗਿਆ, ਤੇ ਉਹਨਾਂ ਨੂੰ ਉਸ ਤੋਂ ਬਾਅਦ ਇੱਕ ਕੋਰਸ ਹੁੰਦਾ ਹੈ ਜਿਹੜਾ ਰਿਟਰਨ ਟੂ ਡਿਊਟੀ ਕੋਰਸ ਹੁੰਦਾ, ਰਿਟਰਨ ਟੂ ਡਿਊਟੀ ਪ੍ਰੋਸੈਸ ਆ, ਉਹ ਇੱਕ ਕੋਰਸ ਪੂਰਾ ਕਰਨਾ ਹੁੰਦਾ। 6 ਮਹੀਨੇ ਦਾ ਕੋਰਸ ਹੁੰਦਾ ਉਹ ਘੱਟੋ ਘੱਟ ਮੇਰੇ ਖਿਆਲ, ਤੇ ਹਰ ਮਹੀਨੇ ਉਹਨਾਂ ਨੂੰ ਡਰੱਗ ਟੈਸਟ ਵਾਸਤੇ ਜਾਣਾ ਪੈਂਦਾ ਤੇ ਕਲਾਸਿਸ ਲੈਣੀਆਂ ਪੈਂਦੀਆਂ, ਤੇ ਕਾਫੀ ਉਹ ਮਤਲਬ ਲੌਂਗ ਟਰਮ ਦਾ ਪ੍ਰੋਸੈਸ ਜਿਹੜਾ ਸੈੱਟ ਕੀਤਾ ਹੋਇਆ। ਸੋ ਉਹ ਜਿਹੜੇ ਪ੍ਰੋਸੈਸ ਸੈੱਟ ਕੀਤੇ ਆ ਉਹ ਫੋਲੋ ਅਪ ਨਹੀਂ ਹੁੰਦੇ, ਉਹਦੇ ਵਿੱਚ ਉਹ ਮਤਲਬ ਕਿ ਡਰਾਈਵਰ ਜਾਂਦਾ ਨਹੀਂ ਗਾ, ਉਹਦੇ ਉੱਤੇ ਟੈਸਟ ਤੇ ਪੂਰਾ ਨਹੀਂ ਕਰਦਾ, 2 ਮਹੀਨੇ ਬਾਅਦ ਜਾ ਕੇ ਹੋਰ ਕਿਸੇ ਕੈਰੀਅਰ 'ਚ ਅਪਲਾਈ ਕਰਕੇ ਉੱਥੇ ਟੈਸਟ ਜਿਹੜਾ ਉਹ ਨੈਗੇਟਿਵ ਲੈ ਕੇ ਤੇ ਦੈਨ ਹੀ ਗੈਟਸ ਬੈਕ ਟੂ ਡਰਾਈਵਿੰਗ। ਸੋ ਉਹ ਜਿਹੜਾ ਲੂਪ ਹੋਲ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ, ਲੂਪ ਹੋਲ ਬਹੁਤ ਵੱਡਾ ਹੈਗਾ। ਸੋ ਇਸ ਲੂਪ ਹੋਲ ਨੂੰ ਬੰਦ ਕਰਨ ਨੂੰ ਇਹ ਜਿਹੜਾ ਚੀਜ਼ ਹੈਗੀ ਆ ਇਹ ਕੀਤੀ ਗਈ ਆ, ਔਰ ਅਕਤੂਬਰ ਦੇ ਵਿੱਚ ਇਹਦੀ ਜਿਹੜੀ ਆ ਤੁਹਾਡੀ ਮੈਂਬਰਸ਼ਿਪ ਹੈਗੀ ਆ ਜਾਂ ਇਹਦੀ ਜਿਹੜੀ ਲੌਗਇਨ ਹੈਗਾ, ਸਾਈਨ ਅਪ ਹੈਗਾ, ਉਹ ਸ਼ੁਰੂ ਹੋ ਜਾਣਾ ਆ ਵੋਲੰਟਰੀ ਇਸ ਸਾਲ, ਤੇ ਅਗਲੀ ਜਨਵਰੀ 4 ਤੋਂ ਬਾਅਦ ਮੈਂਡੇਟਰੀ ਹੋ ਜਾਣਾ ਹੈ। ਜੇ ਤੁਸੀਂ ਕਿਤੇ ਵੀ ਨਵੀਂ ਜੋਬ ਲੈਣੀ ਆ ਜਾਂ ਕਿਸੇ ਨੇ ਜੋਬ ਚੇਂਜ ਕਰਨੀ ਆ ਤਾਂ ਉਹਨੂੰ ਡਰਾਈਵਰ ਨੂੰ ਇਸ ਕਲੀਅਰਿੰਗ ਹਾਊਸ ਦਾ ਮੈਂਬਰ ਜਿਹੜਾ ਆ ਜਾਂ ਇਸ ਕਲੀਅਰਿੰਗ ਹਾਊਸ ਵਿੱਚ ਸਾਈਨ ਅਪ ਜਿਹੜਾ ਆ ਉਹਦਾ ਅਕਾਊਂਟ ਹੋਣਾ ਜ਼ਰੂਰੀ ਆ। ਸੋ ਇਹ ਜਿਹੜੀ ਚੀਜ਼ ਹੈਗੀ ਆ ਇਸ ਦੇ ਨਾਲ ਕਾਫੀ ਜਿਹੜਾ ਇੱਕ ਹੋਰ ਵੀ ਰਾਜ ਜਿਹੜੀ ਇਹਦੇ ਵਿੱਚ ਇੱਕ ਦੱਸਿਆ ਗਿਆ ਕਿ ਇੱਕ ਡਰਾਈਵਰ ਸੀਗਾ ਕਿ ਜਿਹਦਾ ਕਲੇਟਨ ਹਾਲ ਹੈ ਨਾ, ਉਹਨਾਂ ਨੇ ਇੱਕ ਰੈਂਡਮ ਡਰੱਗ ਟੈਸਟ ਨਹੀਂ ਲਿਆ। ਸੋ ਰੈਂਡਮ ਡਰੱਗ ਟੈਸਟ ਨਹੀਂ ਲਿਆ ਇਹ ਸੋਚ ਕੇ ਵੀ ਉਹਨਾਂ ਰਿਫਿਊਜ਼ ਕਰਤਾ ਹੈ ਨਾ, ਪਰ ਉਹਦਾ ਰਿਫਿਊਜ਼ਲ ਦਾ ਕਿਤੇ ਰੈਕਡ ਨਹੀਂ ਹੈਗਾ। ਸੋ ਉਹ ਸਟਿਲ ਡਰਾਈਵ ਕਰ ਰਿਹਾ,
ਸਟਿਲ ਡਰਾਈਵ ਕਰ ਰਿਹਾ ਸੀਗਾ ਤੇ ਉਹਦੀ ਜਿਹੜੀ ਉਹਨੂੰ ਆਊਟ ਆਫ ਸਰਵਿਸ ਕਰਨ ਤੋਂ ਬਾਅਦ ਸਟਿਲ ਉਹ ਡਰਾਈਵ ਕਰਦਾ ਰਿਹਾ। ਤੇ ਜੇ ਤੁਸੀਂ ਇੱਦਾਂ ਦੀ ਚੀਜ਼ ਦੇ ਵਿੱਚ ਆਊਟ ਆਫ ਸਰਵਿਸ ਜਾਂ ਤੁਸੀਂ ਰਿਫਿਊਜ਼ ਹੋ, ਕਿਉਂਕਿ ਜਦੋਂ ਤੁਸੀਂ ਡਰੱਗ ਟੈਸਟ ਨੂੰ ਰਿਫਿਊਜ਼ ਕਰ ਦਿੰਦੇ ਆ ਇਟ ਕਾਊਂਟ ਐਜ਼ ਗੁੱਡ ਐਜ਼ ਪੋਜ਼ਿਟਿਵ, ਉਹ ਪੋਜ਼ਿਟਿਵ ਮੰਨਿਆ ਜਾਂਦਾ ਕਿ ਤੁਸੀਂ ਤਾਂ ਹੀ ਰਿਫਿਊਜ਼ ਕੀਤਾ। ਸੋ ਉਹ ਜਿਹੜਾ ਹੈਗਾ ਆ ਉਹਦੇ 'ਚ ਸਿਵਲ ਪੈਨਲਟੀਜ਼ ਜਿਹੜੀਆਂ ਆ ਤੁਹਾਨੂੰ, ਜਿਹੜੀਆਂ ਜੇ ਕੋਈ ਬੰਦਾ ਏਦਾਂ ਰਿਫਿਊਜ਼ ਕਰਦਾ ਆ ਕੰਪਨੀ ਨੂੰ ਔਰ ਮੁੜ ਕੇ ਉਹ ਡਰੱਗ ਟੈਸਟ ਨਹੀਂ ਲੈਂਦਾ, ਤੇ ਉਹਦੀਆਂ ਜਿਹੜੀਆਂ ਸਿਵਲ ਪੈਨਲਟੀਜ਼ ਆ $1848 ਰੋਜ਼ ਦੇ ਪੈਂਦੇ ਆ ਉਹਨੂੰ ਪੈਨਲਟੀ ਵਾਇਲੇਸ਼ਨ ਜਿਹੜੀ ਆ। ਜੇ ਉਹ ਟਰੱਕ ਚਲਾਉਂਦਾ ਉਸ ਤੋਂ ਬਾਅਦ ਵੀ ਟਰੱਕ ਚਲਾਉਂਦਾ ਆ, $1848 ਐਵਰੀ ਡੇ ਦੇ ਫਾਈਨ ਆ ਉਹਦਾ। ਸੋ ਜਿੰਨੇ ਦਿਨ ਵੀ ਉਹਨੇ ਟਰੱਕ ਚਲਾਇਆ ਉਸ ਤੋਂ ਬਾਅਦ, ਉਹਦੇ ਰਿਫਿਊਜ਼ਲ ਤੋਂ ਬਾਅਦ। ਸੋ ਹੁਣ ਜਿਹੜਾ ਇਹ ਇਸ਼ੂ ਹੈਗਾ ਕਿ ਇਹ ਜਿਹੜਾ ਐਡਾ ਵੱਡਾ ਲੂਪ ਹੋਲ ਆ ਇਹ ਚੱਲ ਰਿਹਾ ਸੀਗਾ। ਹੁਣ ਉਸ ਤੋਂ ਬਾਅਦ ਇਹੋ ਹੀ ਗੱਲ ਫਿਰ ਆਉਂਦੀ ਆ ਕਿ ਜੇ ਇੰਨੇ ਜ਼ਿਆਦਾ ਲੂਪ ਹੋਲ ਆ, ਕਿਉਂਕਿ ਜਿੱਦਾਂ ਆਪਾਂ ਨੂੰ ਯਾਦ ਹੀ ਆ ਕਿ ਲਾਸਟ ਈਅਰ ਆਪਾਂ ਕਾਫੀ ਜਿਹੜਾ ਓਪੀਅਮ ਦਾ ਐਪੀਡੈਮਿਕ ਹੈਗਾ ਉਹਦੇ ਬਾਰੇ ਚ ਗੱਲ ਚੱਲ ਰਹੀ ਸੀਗੀ। ਸੋ ਓਪੀਅਮ ਦੀ ਜਿਹੜੀ ਡਰੱਗ ਹੈਗਾ ਆ ਉਹ ਕਾਫੀ ਜਿਹੜਾ ਪਾਇਆ ਜਾਂਦਾ ਹੈ, ਕਾਫੀ ਲੋਕੀ ਕਾਫੀ ਜਿਹੜੀਆਂ ਪੇਨ ਮੈਡੀਕੇਸ਼ਨ ਹੈ ਉਹਨਾਂ ਦੇ ਵਿੱਚ ਵੀ ਜਿਹੜਾ ਉਹ ਆਉਂਦੀ ਹੈ ਓਪੀਅਮ, ਹੈ ਨਾ। ਤੇ ਉਹ ਜਿਹੜੇ ਹੁਣ 4 ਡਰੱਗਸ ਵੀ ਇਹਨਾਂ ਨੇ ਲਾਸਟ ਈਅਰ ਜਿਹੜੇ ਐਂਟਰ ਕੀਤੇ ਆ ਇਹਦੇ ਵਿੱਚ, ਉਹ ਤੇ ਪਲੱਸ ਜਿਹੜਾ ਇਹ ਆਪਣਾ ਨਾ ਕੀ ਲੈਂਦੇ ਆ ਹੁਣ ਕਲੀਅਰਿੰਗ ਹਾਊਸ ਆ, ਇਹਦੇ ਨਾਲ ਕੀ ਹੈ ਕਿ ਜਿਹੜੇ ਕੁਆਲੀਫਾਈਡ ਡਰਾਈਵਰ ਆ, ਬਹੁਤ ਡਰਾਈਵਰ ਦਾ ਗਰੁੱਪ ਹੈਗਾ ਜਿਹੜਾ ਇਸ ਚੱਕਰ ਦੇ ਵਿੱਚ ਆਊਟ ਆਫ ਸਰਵਿਸ ਹੋ ਜਾਣਾ ਆ ਜਾਂ ਆਊਟ ਆਫ ਵਰਕਫੋਰਸ ਹੋ ਜਾਣਾ ਆ। ਸੋ ਇਹਨੂੰ ਇਸ ਵੇਲੇ ਜਿਹੜੇ ਐਕਸਪਰਟਸ ਹੈਗੇ ਆ ਉਹਨਾਂ ਦੀ ਨਜ਼ਰ ਤੋਂ ਜੇ ਦੇਖਿਆ ਜਾਵੇ ਜਾਂ ਸੋਚਿਆ ਜਾਵੇ, ਤੇ ਮੈਂ ਪੜ੍ਹਿਆ ਜਿੰਨਾ ਵੀ ਉਹਦੇ 'ਚ ਹੈ ਕਿ ਇਹ ਜਿਹੜਾ ਹੈਗਾ ਇਹ ELD ਨਾਲੋਂ ਜ਼ਿਆਦਾ ਅਸਰ ਕਰੇਗਾ ਡਰਾਈਵਰ ਸ਼ੋਰਟੇਜ ਦੇ ਉੱਤੇ। ਜਿੰਨਾ ELD ਨੇ ਅਸਰ ਕੀਤਾ ਉਸ ਤੋਂ ਜ਼ਿਆਦਾ ਇਹ ਅਸਰ ਕਰੇਗਾ, ਕਿਉਂਕਿ ਬਹੁਤ ਜਿਹੜੇ ਡਰਾਈਵਰਸ ਹੈਗੇ ਆ, ਕਿਉਂਕਿ ਦੇਖੋ ਨਾ ਰਿਫਿਊਜ਼ਲ ਬਹੁਤ ਆ। ਕਈਆਂ ਨੇ ਡਰੱਗ ਟੈਸਟ ਲਿਆ, ਪੋਜ਼ਿਟਿਵ ਆ ਗਿਆ, ਉਹਨਾਂ ਨੇ ਆਪਣੀ ਰਿਟਰਨ ਟੂ ਡਿਊਟੀ ਜਿਹੜੀ ਸਰਵਿਸ ਆ ਉਹ ਪ੍ਰੋਸੈਸ ਹੈ ਉਹ ਪੂਰਾ ਨਹੀਂ ਕੀਤਾ, ਉਹ ਵੀ ਆਊਟ ਆਫ ਸਰਵਿਸ ਆ। ਜੇ ਕਿਸੇ ਨੇ ਰਿਫਿਊਜ਼ ਕੀਤਾ ਉਹ ਵੀ ਆਊਟ ਆਫ ਸਰਵਿਸ ਆ। ਸੋ ਬਹੁਤ ਜਿਹੜੇ ਇਸ ਵੇਲੇ ਲੋਕੀ ਹੈਗੇ ਆ ਜਿਹੜੇ ਕਿ ਇਸ ਘੇਰੇ ਦੇ ਵਿੱਚ ਆ ਜਾਣੇ ਆ, ਤੇ ਉਹਨਾਂ ਨੂੰ ਜਿਹੜਾ ਆ ਇਹ ਪ੍ਰੋਸੈਸ ਜਿਹੜਾ ਆ ਇਹਦੇ ਥਰੂ ਆਉਣ ਦੇ ਕਰਕੇ ਕਾਫੀ ਜਿਹੜੇ ਆ ਆਊਟ ਆਫ ਸਰਵਿਸ ਹੋ ਜਾਣਗੇ। ਸੋ ਡਰਾਈਵਰ ਸ਼ੋਰਟੇਜ ਉੱਤੇ ਮੇਰੇ ਖਿਆਲ ਦੇ ਵਿੱਚ ਕਾਫੀ ਜ਼ਿਆਦਾ ਅਸਰ ਪਊਗਾ ਇਸ ਚੀਜ਼ ਦਾ। ਸੋ ਬੈਟਰ ਆ ਕਿ ਜਿਹੜੇ ਸਾਡੇ ਹੁਣ ਇਸ ਵੇਲੇ ਕਮਿਊਨਿਟੀ ਸੁਣਦੀ ਆ, ਕੋਸ਼ਿਸ਼ ਕਰੋ ਵੀ ਇੱਦਾਂ ਦਾ ਕੋਈ ਵੀ ਡਰੱਗ ਜਿਹੜਾ ਹੈਗਾ ਆ ਜੇ ਤੁਸੀਂ ਕੋਈ ਕਰਦੇ ਆ ਤੇ ਪਲੀਜ਼ ਉਹਨੂੰ ਜਿਹੜਾ ਆ ਉਹਨੂੰ ਨਾ ਕਰੋ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੈ ਕਿ ਜਦੋਂ ਤੁਸੀਂ ਅਕਤੂਬਰ ਤੋਂ ਬਾਅਦ, ਕਿਉਂਕਿ ਹਰ ਇੱਕ ਡਰਾਈਵਰ ਨੂੰ ਸਾਈਨ ਅਪ ਕਰਨਾ ਪੈਣਾ, ਜਿਹਦੇ ਕੋਲ ਕਮਰਸ਼ੀਅਲ ਡਰਾਈਵਰ ਲਾਇਸੈਂਸ ਹੈਗਾ, ਵਨ ਵੇ ਔਰ ਅਨਦਰ ਕਿਤੇ ਨਾ ਕਿਤੇ ਜਾ ਕੇ ਉਹਨੂੰ ਸਾਈਨ ਅਪ ਕਰਨਾ ਪੈਣਾ, ਰਿਕੁਆਇਰਡ ਹੈਗਾ। ਸੋ ਜਨਵਰੀ 4 2020 ਤੋਂ ਬਾਅਦ ਰਿਕੁਆਇਰਡ ਹੈਗਾ ਇਹਨੂੰ ਸਾਈਨ ਅਪ ਕਰਨਾ। ਸੋ ਜਿਉਂ ਕਿਤੇ ਨਾ ਕਿਤੇ ਤੁਹਾਡਾ ਹੋ ਜਾਂਦਾ ਹੈ, ਫਿਰ ਤੁਹਾਨੂੰ ਪਤਾ ਕਿ ਲੌਂਗ ਪ੍ਰੋਸੈਸ ਹੈਗਾ ਇਹਦੇ ਥਰੂ, ਰਿਟਰਨ ਟੂ ਡਿਊਟੀ ਪ੍ਰੋਸੈਸ ਜਿਹੜਾ ਲੌਂਗ ਹੈਗਾ। ਸੋ ਸਾਰੀ ਜਿਹੜੀ ਆ ਉਹਦੇ ਥਰੂ ਜਾਣਾ ਪੈਣਾ। ਫਿਰ ਜਿਹੜੇ ਪੋਜ਼ਿਟਿਵ ਆਉਂਦੇ ਆ ਫਿਰ ਉਹਨਾਂ ਨੂੰ ਡਾਊਨ ਦਾ ਰੋਡ ਬਹੁਤ ਪ੍ਰੋਬਲਮ ਆਉਂਦੀ ਆ। ਡਾਊਨ ਦਾ ਰੋਡ ਉਹਨਾਂ ਨੂੰ ਫਿਰ ਰੈਂਡਮ ਡਰੱਗ ਟੈਸਟ ਜ਼ਿਆਦਾ ਹੁੰਦੇ ਆ, ਬੈਕ ਟੂ ਬੈਕ ਡਰੱਗ ਟੈਸਟ ਕਰਨੇ ਪੈਂਦੇ ਆ, ਸਾਰਾ ਕੁਛ ਕਰਨਾ ਪੈਂਦਾ। ਸੋ ਇੱਕ ਰਿਫਿਊਜ਼ਲ ਜਾਂ ਇੱਕ ਪੋਜ਼ਿਟਿਵ ਡਰੱਗ ਟੈਸਟ ਚੋਂ ਨਿਕਲਣ ਨੂੰ ਆਲਮੋਸਟ ਗਿਵ ਐਂਡ ਟੇਕ ਗੁੱਡ 2 years ਲੱਗ ਜਾਂਦੇ ਆ। ਜੀ ਬਿਲਕੁਲ। ਸੋ ਲੰਮਾ ਚੌੜਾ ਪ੍ਰੋਸੈਸ ਆ, ਅਤੇ ਵਾਕਿਆ ਜਿੱਦਾਂ ਤੁਸੀਂ ਦੱਸਿਆ ਵੀ ਫਿਰ ਹਰਜੋਤ ਸਿੰਘ ਜੀ ਵੀ ਜਿਹੜੇ ਟਰੱਕਰ ਦੀ ਆਲਰੇਡੀ ਜਿਹੜੇ ਡਰਾਈਵਰਸ ਦੀ ਸ਼ਾਰਟੇਜ ਜਿਹੜੀ ਇੰਨੀ ਜ਼ਿਆਦਾ ਚੱਲ ਰਹੀ ਆ, ਉਸ ਦੇ ਕਰਕੇ ਹੋਰ ਵਧੇਗੀ ਵੀ। ਪਰ ਇਹ ਜਿਹੜੇ ਲੂਪ ਹੋਲ ਨੂੰ ਬੰਦ ਕਰਨ ਦੀ ਜਿਹੜੀ ਕੋਸ਼ਿਸ਼ ਜਿਹੜੀ ਲਗਾਤਾਰ ਜਿਹੜੇ FMCSA ਕਰ ਰਹੇ ਆ, ਜਦੋਂ ਪੇਪਰ ਲੌਗ ਨੂੰ ਲੈ ਕੇ ਰੌਲਾ ਪੈਂਦਾ ਸੀਗਾ ਉਹਨਾਂ ਨੇ ELD ਜਿਹੜੀ ਉਸ ਦੇ ਸੰਬੰਧ ਦੇ ਵਿੱਚ ਲੈਣ ਦੀ, ਅਤੇ ਹੁਣ ਇੱਕ ਰਜਿਸਟਰੀ ਜਿਹੜੀ ਉਹ ਲੈਣ ਦੀ ਆ। ਅਤੇ ਕੀ ਫਿਰ ਉੱਦਾਂ ਵੈਸੇ ਜੇ ਗੱਲ ਕਰੀਏ ਵੀ ਜਿਹੜੇ ਇਸ ਹਿਸਾਬ ਦੇ ਨਾਲ ਉੱਦਾਂ ਕਰਦੇ ਆ ਜਾਂ ਇਸ ਦੇ ਵਿੱਚੋਂ ਨਿਕਲ ਵੀ ਜਾਂਦੇ ਸੀਗੇ, ਫਿਰ ਇੱਕ ਹਿਸਾਬ ਦੇ ਨਾਲ ਚੰਗੀ ਗੱਲ ਵੀ ਹੈ ਕਿ ਵਾਕਿਆ ਹੀ ਇਹ ਡਰਾਈਵਰ ਜਿਹੜੇ ਫਿਰ ਡਰਾਈਵਿੰਗ ਆ ਸੇਫ ਹੋਊਗੀ? ਦੇਖੋ ਫਰਕ ਤਾਂ ਪੈਂਦਾ ਹੀ ਹੈ, ਜਿਹੜੀਆਂ ਹਰ ਇੱਕ ਚੀਜ਼ਾਂ ਦਾ ਹੁੰਦਾ। ਜਿੱਦਾਂ ਹੁਣ ਇਸ ਵੇਲੇ ਕਾਫੀ ਜ਼ਿਆਦਾ ਇਹ ਵਿਚਾਰ ਚੱਲ ਰਿਹਾ ਕਿ
ਇਸ ਵੇਲੇ ELD ਦੇ ਨਾਲ ਜਿਹੜੇ ਐਕਸੀਡੈਂਟਸ ਹੈਗੇ ਆ ਉਹ ਘਟੇ ਨਹੀਂਗੇ, ELD ਦੇ ਨਾਲ ਐਕਸੀਡੈਂਟ ਵਧੇ ਆ। ਅਜੇ ELD ਫੁੱਲੀ ਇੰਪਲੀਮੈਂਟ ਨਹੀਂ ਹੋਈ। ਪਹਿਲੀ ਗੱਲ ਤਾਂ ਇਹ ਹੈ ਕਿ ELD ਅਜੇ ਫੁੱਲੀ ਇੰਪਲੀਮੈਂਟ ਨਹੀਂ ਹੋਈ, ਔਰ ELD ਦੇ ਨਾਲ ਐਕਸੀਡੈਂਟ ਵਧਣੀਆਂ ਘਟਣ ਦਾ ਜਿਹੜਾ ਆ ਉਹਨਾਂ ਤਾਲੁਕਾਤ ਜਿਹੜਾ ਮੈਨੂੰ ਨਹੀਂ ਦਿਖ ਰਿਹਾ, ਜਿੰਨਾ ਕਿ ਤਾਲੁਕਾਤ ਹੈਗਾ ਕਿ ਜਿਹੜੀ ਆਵਰਸ ਆਫ ਸਰਵਿਸ ਦੀਆਂ ਜਿਹੜੀਆਂ ਵਾਇਲੇਸ਼ਨਸ ਆ ਉਹ ਬਹੁਤ ਘੱਟ ਗਈਆਂ। ਜਿਹੜੀਆਂ ਅੱਗੇ ਆਵਰਸ ਆਫ ਵਾਇਲੇਸ਼ਨ ਹੁੰਦੀ ਸੀਗੀ, ਜਿਹੜੀ ਪੇਪਰ ਤੇ ਗਲਤੀਆਂ ਹੋ ਜਾਂਦੀਆਂ, ਆਮ ਨੋਰਮਲ ਬੰਦੇ ਕੋਲ ਗਲਤੀਆਂ ਹੋ ਜਾਂਦੀਆਂ ਸੀਗੀਆਂ, ਅਸੀਂ ਵੀ ਕੀਤੀਆਂ ਆ। ਸਾਨੂੰ ਵੀ ਮਤਲਬ ਕਿ ਬਾਅਦ ਚ ਸਮਝ ਆਉਂਦੀ ਸੀ ਵੀ ਅੱਛਾ ਯਾਰ ਮੇਰੇ ਕੋਲ ਗਲਤ ਲਾਈਨ ਲੱਗ ਗਈ, ਪਰ ਹੋ ਜਾਂਦੀਆਂ ਕਿਤੇ ਨਾ ਕਿਤੇ। ਉਹ ਜਿਹੜੀਆਂ ਗਲਤੀਆਂ ਸੀਗੀਆਂ, ਉਹ ਜਿਹੜੇ ਐਰਰ ਸੀ ਉਹ ਬਹੁਤ ਘੱਟ ਗਏ। ਸੋ ਹੁਣ ਆਵਰਸ ਆਫ ਸਰਵਿਸ ਦੀਆਂ ਜਿਹੜੀਆਂ ਟਿਕਟਸ ਹੈਗੀਆਂ, ਵਾਇਲੇਸ਼ਨਸ ਹੈਗੀਆਂ, ਉਹ ਬਹੁਤ ਘਟੀਆਂ ELD ਜਾਂ AOBRD ਲੱਗਣ ਤੋਂ ਬਾਅਦ। ਸੋ ਜਦੋਂ ELD ਫੁੱਲੀ ਇੰਪਲੀਮੈਂਟਡ ਹੋ ਜਾਊਗੀ, ਉਦੋਂ ਆਪਾਂ ਗੱਲ ਕਰ ਸਕਦੇ ਹਾਂ ਕਿ ਉਦੋਂ ਉਹਦੇ ਉੱਤੇ ਜਿਹੜਾ ਆ ਅਸਰ ਕੀ ਹੋਊਗਾ। ਤੇ ਇੱਦਾਂ ਹੀ ਜਿਹੜਾ ਇਹ ਡਰੱਗ ਦਾ ਹੈਗਾ, ਡਰੱਗ ਵਾਸਤੇ ਤਾਂ ਦੇਖੋ ਜੀ ਇਹ ਤਾਂ ਗੱਲ ਆਪਾਂ ਸਾਰੇ ਜਣੇ ਇਸ ਚੀਜ਼ ਨੂੰ ਮੰਨਾਂਗੇ ਕਿ ਜਿਹੜੀ ਡਰੱਗ ਲੈ ਕੇ ਕੋਈ ਟਰੱਕ ਚਲਾ ਰਿਹਾ ਤੇ ਨਾ ਤੁਸੀਂ ਤੇ ਨਾ ਮੈਂ ਤੇ ਨਾ ਕਿਸੇ ਦੀ ਫੈਮਿਲੀ ਸੇਫ ਨਹੀਂ ਗੀ ਫਰੀਵੇ ਦੇ ਉੱਤੇ ਜੇ ਕੋਈ ਲਾਗੇ ਤੁਹਾਡੇ ਡਰੱਗ ਖਾ ਕੇ ਕੋਈ ਚੀਜ਼ ਚਲਾ ਰਿਹਾ। ਸੋ ਇਹ ਤਾਂ ਹਰ ਇੱਕ ਬੰਦੇ ਦੀ ਸੋਚ ਔਰ ਰਿਕੁਆਇਰਮੈਂਟ ਹੈਗੀ ਆ ਕਿ ਇਹੋ ਜਿਹੀ ਜਿਹੜੀ ਚੀਜ਼ ਆ ਉਹਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ, ਕਿਉਂਕਿ ਬਹੁਤ ਜਿਹੜੀਆਂ ਸੜਕ ਹਾਦਸੇ ਹੈਗੇ ਆ ਉਹ ਇਹਨਾਂ ਚੀਜ਼ਾਂ ਕਰਕੇ ਹੁੰਦੇ ਹੈਗੇ ਆ। ਕਿਉਂਕਿ ਜਦੋਂ ਆਪਾਂ ਡਰੱਗ ਖਾ ਕੇ ਤੇ ਟਰੱਕ ਚਲਾਉਂਦੇ ਆ ਜਾਂ ਗੱਡੀ ਚਲਾਉਂਦੇ ਆ, ਆਪਾਂ ਨੀਂਦ ਨਾ ਸੋਚਦੇ ਹਾਂ ਕਿ ਨੀਂਦ ਨਾ ਆਵੇ ਨਾ। ਹੁਣ ਦੇਖੋ ਨਾ ਸਾਰੀਆਂ ਚੀਜ਼ਾਂ ਓਵਰਆਲ ਘੁੰਮ ਫਿਰ ਕੇ ਉੱਥੇ ਆ ਜਾਂਦੀਆਂ ਕਿ ਆਵਰਸ ਆਫ ਸਰਵਿਸ ਜਿਹੜੇ ਆ 11 ਘੰਟੇ ਟਰੱਕ ਚਲਾਉਣਾ ਜਿਹੜਾ ਉਹ ਹੈਗਾ ਆ, ਰਿਕੁਆਇਰਡ ਹੈਗਾ ਜਾਂ ਤੁਸੀਂ 11 ਘੰਟੇ ਤੋਂ ਵੱਧ ਨਹੀਂ ਚਲਾ ਸਕਦੇ। ਪਰ ਜੇ ਹੁਣ ਤੋਂ ਇਹਦੀ ਟਰੱਕ ਨਸ਼ਾ ਕਰਕੇ ਤੇ 18 ਘੰਟੇ ਟਰੱਕ ਚਲਾ ਰਹੇ ਆ ਤੇ ਡੈਫੀਨੇਟਲੀ ਉਹਦੇ ਵਿੱਚ ਜਿਹੜਾ ਤੁਹਾਡਾ ਚਾਂਸ ਹੈਗਾ ਟੂ ਗੈਟ ਇਨਟੂ ਐਕਸੀਡੈਂਟ ਉਹ ਵੱਧ ਜਾਂਦਾ ਬਹੁਤ ਜ਼ਿਆਦਾ। ਤੇ ਆਵਰ ਆਫ ਸਰਵਿਸ ਦੇ ਜਿਹੜੇ ਚੇਂਜਸ ਦੇ ਲਈ ਤਾਂ ਜਿੱਦਾਂ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ, ਸੋ ਹੋਪਫੁਲੀ ਜਿਹੜੇ ਕੁਝ ਚੇਂਜਸ ਆ ਉਸ ਦੇ ਉੱਤੇ ਆਉਣਗੇ। ਸੋ ਇੰਡਸਟਰੀ ਨੂੰ ਬੜੇ ਚਿਰ ਤੋਂ ਮੈਨੂੰ ਲੱਗਦਾ ਇਸ ਦੀ ਉਮੀਦ ਸੀਗੀ, ਆਸ ਸੀਗੀ ਵੀ ਕੋਈ ਜਿਹੜੇ ਚੇਂਜਸ ਹੁਣ ਦੇਖਦੇ ਹਾਂ ਵੀ ਕਿੱਦਾਂ ਦੇ ਚੇਂਜਸ ਜਿਹੜੇ ਉਹ ਲੈ ਕੇ ਆਉਣਗੇ। ਤੇ ਸੋ ਕਮੈਂਟਸ ਪੀਰੀਅਡ ਵੀ ਜਿਹੜਾ ਜਲਦ ਹੀ ਇਸ ਦੇ ਬਾਬਤ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈਗਾ। ਸੋ ਜ਼ਰੂਰ ਚੇਂਜਸ ਤਾਂ ਰਾਜ ਉਹੀ ਜਿਹੜੇ 4 ਚੇਂਜਸ ਹੈਗੇ ਆ ਜਿਹੜੇ ਜਿਨ੍ਹਾਂ ਤੇ ਆਪਾਂ ਪਿਛਲੀ ਵਾਰੀ ਕਮੈਂਟ ਕੀਤੇ ਆ ਚੇਂਜਸ, ਤਾਂ ਉਹਨਾਂ ਦੇ ਵਿੱਚੋਂ 4 ਦੇ ਵਿੱਚੋਂ ਕੁਝ ਐਕਸੈਪਟ ਹੋਣਗੇ, ਕੁਝ ਨਹੀਂ ਹੋਣਗੇ, ਹੋ ਸਕਦਾ 4 ਐਕਸੈਪਟ ਹੋ ਜਾਣ। ਸੋ ਚੀਜ਼ਾਂ ਤਾਂ ਉਹ 4 ਹੋਣਗੀਆਂ, 4 ਜੇ ਆਪਣੇ ਐਕਸੈਪਟ ਹੋ ਜਾਂਦੇ ਆ ਤੇ 4 ਦੇ ਵਿੱਚ ਚੇਂਜਸ ਦੇ ਨਾਲ ਐਕਸੈਪਟ ਹੋ ਜਾਂਦੇ ਆ। ਆਈ ਥਿੰਕ ਮੇਰੇ ਖਿਆਲ ਦੇ ਵਿੱਚ ਹੁਣ ਆਪਾਂ ਨੂੰ ਆਪਣੇ ਬੰਦਿਆਂ ਨੂੰ ਗੇਅਰ ਅਪ ਕਰਨਾ ਚਾਹੀਦਾ ਕਿ ਨੈਕਸਟ ਜਦੋਂ ਕਮੈਂਟ ਪੀਰੀਅਡ ਆਵੇ ਤੇ ਮੇਰੇ ਖਿਆਲ ਐਜ਼ ਕੰਪੇਅਰ ਟੂ ਦ ਸਾਰੀਆਂ ਕਮਿਊਨਿਟੀਆਂ ਆਪਣੇ ਪੰਜਾਬੀਆਂ ਦੇ ਕਮੈਂਟਸ ਜਿਹੜੇ ਆ ਉਹ ਜ਼ਿਆਦਾ ਹੋਣੇ ਚਾਹੀਦੇ। ਬਿਲਕੁਲ, ਵੀ ਉਹਨਾਂ 4 ਚੋਂ ਜਿਹੜੇ ਵੀ ਉਹਨਾਂ ਨੇ ਫਿਰ ਉਸ ਦੇ ਵਿੱਚ ਉਹ ਲਿਖਣਾ ਆ ਤੇ ਵੀ ਉਹ ਦੱਸਣ ਵੀ ਕਿਹੜੇ ਤੁਹਾਡੇ ਹਿਸਾਬ ਨਾਲ ਠੀਕ ਆ ਜਾਂ ਕਿਉਂਕਿ ਦੇਖੋ ਜਦੋਂ ਤੁਸੀਂ ਕਮੈਂਟ ਕਰਦੇ ਹੋ ਚਾਹੇ ਬਾਅਦ ਦੇ ਵਿੱਚ ਵੀ ਕੋਈ ਹੋਰ ਚੇਂਜਸ ਨੂੰ ਲੈ ਕੇ ਕਮੈਂਟ ਕੀਤੇ ਜਾਂਦੇ ਆ ਤੇ ਉਹਨਾਂ ਨੂੰ ਸੁਣਨਾ ਹੀ ਪੈਣਾ ਆ। ਉਹ ਜਿਹੜੇ ਲਿਖੇ ਗਏ ਆ ਉਹਨਾਂ ਨੂੰ ਉਹ ਪੜ੍ਹਨੇ ਹੀ ਪੈਣੇ ਆ ਤੇ ਜੇ ਜ਼ਿਆਦਾ ਲੋਕ ਉਹ ਕਹਿ ਰਹੇ ਹੋਣਗੇ ਤਾਂ ਫਿਰ ਕੁਛ ਨਾ ਕੁਛ ਉਸ ਉੱਤੇ ਐਕਸ਼ਨ ਲੈਣਾ ਪਊਗਾ। ਜੇ ਉਹਨਾਂ ਨੇ ਅਸੈਪਟ ਵੀ ਕਰਨਾ ਜਾਂ ਉਹਨਾਂ ਨੇ ਰਿਜੈਕਟ ਵੀ ਕਰਨਾ ਤਾਂ ਕੋਈ ਨਾ ਕੋਈ ਉਹਨਾਂ ਨੂੰ ਆਨਸਰ ਉਸ ਦੇ ਬਾਬਤ ਦੇਣਾ ਹੀ ਪਵੇਗਾ। ਸੋ ਇਹ ਬਹੁਤ ਅਹਿਮ ਹੁੰਦਾ ਆ, ਇਹੀ ਡੈਮੋਕ੍ਰੇਸੀ ਹੁੰਦੀ ਹੈ ਜਿਸ ਨੂੰ ਕਿਹਾ ਜਾਂਦਾ ਆ ਵੀ ਤੁਹਾਡੀ ਗੱਲ ਸੁਣ ਕੇ ਫਿਰ ਉਸ ਹਿਸਾਬ ਦੇ ਨਾਲ ਜਿਹੜੇ ਰੈਗੂਲੇਸ਼ਨਸ ਤੇ ਉਸ ਹਿਸਾਬ ਦੇ ਨਾਲ ਜਿਹੜੇ ਰੂਲਸ ਆ ਉਹ ਬਣਾਏ ਜਾਂਦੇ ਨੇ। ਸੋ ਬਿਲਕੁਲ ਆਪਾਂ ਹੁਣ ਬ੍ਰੇਕ ਲੈਂਦੇ ਹਾਂ ਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਅਗਰ ਤੁਹਾਨੂੰ ਕੋਈ ਟਰੱਕਿੰਗ ਦੇ ਨਾਲ ਰਿਲੇਟਡ ਕੁਐਸਚਨ ਹੈਗਾ ਪਲੀਜ਼ ਕਾਲ ਕਰ ਲਿਓ, ਕਿਉਂਕਿ ਕਈ ਵਾਰ ਕੀ ਹੁੰਦਾ ਫਿਰ ਐਂਡ ਤੇ ਕਾਲ ਕਰਦੇ ਹਾਂ ਉਸ ਟਾਈਮ ਤੇ ਸਾਡਾ ਸਮਾਂ ਜਿਹੜਾ ਸਮਾਪਤ ਹੋਣ ਵਾਲਾ ਹੁੰਦਾ ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਅਗਰ ਕਿਸੇ ਦਾ ਕੁਐਸਚਨ ਹੈਗਾ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ 4082725200 ਦੇ ਉੱਤੇ। ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ 401k ਪਲਾਨ, ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ। ਡਰਾਈਵਰ ਮਹੀਨੇ ਦੇ $6 ਤੋਂ $7,000 ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ ਲੋਡ ਹਨ। ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਡ ਲੋਡ ਹਨ। LA ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ। ਕਾਲ 500
930 788 2588, 5307882588 या 855 210 2300। लेजेंड ट्रांसपोर्टेशन युबा सिटी। Elk Grove ਦਾ ਸਭ ਤੋਂ ਵੱਡਾ ਗ੍ਰੋਸਰੀ ਸਟੋਰ ਇੰਡੀਆ ਸਪਾਈਸਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਗ੍ਰੋਸਰੀ, ਤਾਜ਼ੀਆਂ ਸਬਜ਼ੀਆਂ ਤੇ ਮਸਾਲੇ ਅਤੇ ਬਰਤਨ ਵੀ ਖਰੀਦ ਸਕਦੇ ਹੋ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਮਿਲਦੀਆਂ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਪਾਲ ਸਿੰਘ ਬੋਪਾਰਾਏ 9166911110 916 691 1110। ਇੰਡੀਆ ਸਪਾਈਸਸ ਐਂਡ ਮਿਊਜ਼ਿਕ 9059 ਬਰੋਸਵਿਲ ਰੋਡ ਸਵੀਟ 100 ਐਲਕ ਗ੍ਰੋਵ। ਇਹ ਖੁੱਲੇ ਰਹਿੰਦੇ ਹਨ ਹਫਤੇ ਦੇ 7 दिन सवेरे 9 बजे तो राती 9 बजे तक। इंश्योरेंस की दुनिया दे विच भरोसेमंद नाम खालसा इंश्योरेंस एजेंसी। अपने किसी भी तरीके दी इंश्योरेंस ऑटो, होम, कमर्शियल, लाइफ करवानी होवे तां अज ही संपर्क करो। खालसा इंश्योरेंस एजेंसी 408 272 2500। 26 साल तो वध दा तजर्बा। कॉल 408 272 2500 408 272 2500। खालसा इंश्योरेंस एजेंसी। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲੀਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580। ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ, ਜਿਨ੍ਹਾਂ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ 7454 ਟੋਕਟਨ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਹੀ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। बस छेती कॉल करो ते आज ही बुक कराओ। ग्रैंड पवेलियन बैंक्वेट हॉल 26 मेसी कोर्ट सैक्रामेंटो। फोन 9167307822 ते 9163963853। याद है ना? ग्रैंड पवेलियन बैंक्वेट हॉल सैक्रामेंटो। सत श्री अकाल जी, मैं सुनीता तेर। तुसीं सुन रहे हो पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ, ਰਮਨ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਜੀ ਆਇਆਂ ਨੂੰ ਜੀ। ਅਤੇ ਆਪਣੇ ਨਾਲ ਵਾਰੀ ਸਿਰ ਕਾਲਰਸ ਜਿਹੜੇ ਜੁੜ ਰਹੇ ਨੇ, ਉਹਨਾਂ ਨੂੰ ਜਿਹੜੇ ਕੁਝ ਸਵਾਲ ਨੇ ਜਿਹੜੇ ਕਿ ਉਹ ਪੁੱਛਣਾ ਚਾਹੁੰਦੇ ਨੇ ਜਿਹੜੇ ਆ ਟਰੱਕਿੰਗ ਦੇ ਨਾਲ ਸੰਬੰਧਿਤ। ਅਤੇ ਆਓ ਜਿਹੜੇ ਆਪਾਂ ਗੱਲਬਾਤ ਕਰਨਾ ਸ਼ੁਰੂ ਕਰਦੇ ਹਾਂ। ਅਤੇ ਫੋਨ ਕਰਨ ਦੇ ਲਈ ਨੰਬਰ ਹੈਗਾ 408 272
5200 4082725200। ਆਪਣੇ ਪਹਿਲੇ ਕਾਲਰ ਨੇ ਰਮਨ ਜੀ ਆਪਣੇ ਨਾਲ ਜੁੜ ਚੁੱਕੇ ਨੇ ਇੰਦਰਜੀਤ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਬਾਈ ਹਰਜੋਤ ਸਿੰਘ ਉਹਨਾਂ ਨੂੰ, ਆਪ ਜੀ ਨੂੰ ਤੇ ਬਾਈ ਰਮਨ ਜੀ ਉਹਨਾਂ ਨੂੰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਲੋਕਾਂ ਨੂੰ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਬਾਈ ਜੀ ਉਹਦਾ ਇੱਕ ਤਾਂ ਸਵਾਗਤ ਇਹਦਾ ਇਹ ਹੈ ਵੀ ਜਿਹੜਾ ਡਰੱਗ ਪ੍ਰੋਗਰਾਮ ਇਹਨਾਂ ਨੇ ਸ਼ੁਰੂ ਕੀਤਾ ਹੈਗਾ ਡਰੱਗ ਟੈਸਟਿੰਗ ਦਾ, ਤੇ ਉਹਨਾਂ ਦਾ ਬਹੁਤ ਵਧੀਆ ਇਹ ਉਪਰਾਲਾ ਹੈ। ਤੇ ਜਿਹੜਾ ਕਿ ਜਿਹੜੇ ਹੈਪਨ ਹੋਣ ਵਾਲੇ ਸੀਗੇ ਜਿਹੜੇ ਉਹ ਉਹਨਾਂ ਤੋਂ ਥੋੜਾ ਨੰਬਰ ਆਫ ਹੈਪਨ ਉਹ ਘੱਟ ਜਾਣਗੇ ਤੇ ਡਰਾਈਵਰਾਂ ਦੀ ਵੀ ਲੋੜ ਵੱਧ ਜੂਗੀ ਤੇ ਜਿਹੜੇ ਇਮਾਨਦਾਰੀ ਨਾਲ ਵਿਚਾਰੇ ਮਿਹਨਤ ਕਰਨ ਵਾਲੇ ਡਰਾਈਵਰ ਹੈਗੇ ਉਹਨਾਂ ਦੀ ਕੀਮਤ ਵੱਧ ਜੂਗੀ ਤੇ ਜਿਹੜੇ ਬੰਦੇ ਹਾਂਜੀ ਇਹ ਤਾਂ ਬਹੁਤ ਵਧੀਆ ਗੱਲ ਹੋਈ। ਤੇ ਦੂਸਰੀ ਸੈਕਿੰਡ ਗੱਲ ਇਹ ਵੀ ਸਰਵਿਸ ਆਫ ਆਵਰ ਦੀ ਗੱਲ ਕਰਦੇ ਆ ਜੀ, ਤਾਂ ਉਹਦੇ ਵਿੱਚ ਕੀ ਹੈ ਕਿ ਜਿਹੜੇ ਕੰਟੀਨਿਊ ਹੈਵ ਟੂ ਹੈਵ 10 ਘੰਟੇ ਸਲੀਪ ਹੋਣੀ ਚਾਹੀਦੀ ਹੈ ਤੇ ਉਹ ਜੇ ਉਹ ਬ੍ਰੇਕ ਡਾਊਨ ਕਰਕੇ ਉਹਨੂੰ ਕੋਈ ਥੋੜਾ ਫਲੈਕਸੀਬਲ ਕਰ ਦਿੱਤਾ ਜਾਵੇ। ਤੇ ਜੇ ਹੁਣ ਕੈਨੇਡਾ ਦੇ ਵਿੱਚ 13 ਆਵਰ ਹੈਗੇ ਆ ਡਰਾਈਵ ਡਿਊਟੀ ਕਰ ਸਕਦਾ ਉਹ, ਤੇ ਜੇ ਜੇ ਉਹਨਾਂ ਨੂੰ ਕਰਕੇ ਉਸ ਤਰ੍ਹਾਂ 13 ਕਰਕੇ ਦੇ 8 ਕਰ ਦੇਣ ਤੇ ਮੇਰੇ ਖਿਆਲ ਆ ਵੀ 10 ਘੰਟੇ ਦਾ ਵੈਸੇ ਸੁੱਤਾ ਵੀ ਨਹੀਂ ਜਾਂਦਾ। ਜੇ 5-6 ਘੰਟੇ ਲਗਾਤਾਰ ਜੇ ਸੌਣਗੇ ਤਾਂ ਵੈਸੇ ਕਾਫੀ ਰਿਕਵਰੀ ਹੋ ਜਾਂਦੀ ਨੀਂਦ ਦੀ। ਬਿਲਕੁਲ, ਇਹਦੇ ਵਿੱਚ ਕੋਈ ਦੋਰਾ ਨਹੀਂ। ਇਸ ਦੇ ਮੁਤਲਕ ਆਪ ਜੀ ਦੇ ਭਾਈ ਰਮਨ ਜੀ ਉਹਨਾਂ ਦੇ ਵਿਚਾਰ ਜਾਣਨਾ ਚਾਹੁੰਦੇ, ਬਸ ਇੰਨੀ ਕਹਿਣਾ ਚਾਹੁੰਦਾ। ਥੈਂਕ ਯੂ ਇੰਦਰਜੀਤ ਜੀ, ਥੈਂਕ ਯੂ ਜੀ। ਬਿਲਕੁਲ ਜੀ, ਇਹ ਚੀਜ਼ ਜਿਹੜੀ ਆਪਾਂ ਜਿਹੜੇ ਤੁਹਾਡੇ ਵਿਚਾਰ ਹੈਗੇ ਆ ਡੈਫੀਨੇਟਲੀ ਗੁੱਡ ਹੈਗੇ ਆ। ਇਹੋ ਹੀ ਚੀਜ਼ ਆਪਾਂ ਜਦੋਂ ਕਮੈਂਟ ਪੀਰੀਅਡ ਸੀਗਾ ਉਹਦੇ ਵਿੱਚ ਆਪਾਂ ਇਹੋ ਹੀ ਗੱਲ ਕਰਨ ਵਾਲੀ ਸੀਗੀ ਕਿ ਉੱਥੇ ਆਪਣੇ ਵਿਚਾਰ ਰੱਖਣੇ ਸੀਗੇ, ਕਿਉਂਕਿ ਹੁਣ ਆਪਾਂ ਇੱਥੇ ਤੁਸੀਂ ਸਾਨੂੰ ਸਾਡੇ ਵਿੱਚ ਆਪਣੇ ਵਿਚਾਰ ਦੱਸਦੇ ਆ, ਅਸੀਂ ਸੁਣ ਲਏ ਆ ਤੇ ਆਪਾਂ ਸਾਰਿਆਂ ਨੇ ਘਰੋਂ ਘਰੀ ਚਲੇ ਜਾਣਾ, ਉੱਤੇ ਕੋਈ ਅਸਰ ਨਹੀਂ ਹੋਣਾ, ਕਿਸੇ ਨੇ ਨਹੀਂ ਸੁਣ ਲਿਆ। ਤੇ ਇਸ ਤੋਂ ਵਧੀਆ ਚੀਜ਼ ਕੀ ਹੈ ਕਿ ਜਦੋਂ ਕਮੈਂਟ ਪੀਰੀਅਡ ਆਊਗਾ ਆਵਰਸ ਆਫ ਸਰਵਿਸ ਦਾ, ਉਦੋਂ ਇਹ ਜਿਹੜੇ ਵਿਚਾਰ ਆ ਇਹ ਆਪਾਂ ਉੱਥੇ ਦਰਜ ਕਰਾਉਣੇ ਆ ਤਾਂ ਕਿ ਇਹਨਾਂ ਨੂੰ ਕਾਨੂੰਨ ਬਣਾਉਣ ਵਾਲਾ ਪੜੇ, ਤਾਂ ਕਿ ਉਹਦੇ ਤੇ ਅਸਰ ਹੋਵੇ। ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ, ਮੈਂ ਵੀ ਟਰੱਕ ਚਲਾਇਆ, 10 ਘੰਟੇ ਨਹੀਂ ਸੌ ਹੁੰਦਾ। ਸੋ ਇਸ ਕਰਕੇ ਜਿਹੜੀ ਹੁਣ ਜਿਹੜੇ ਆਵਰਸ ਆਫ ਸਰਵਿਸ ਦੇ ਵਿੱਚ ਜਿਹੜੀਆਂ ਚੇਂਜਸ ਆ ਰਹੀਆਂ ਜਾਂ ਜਿਹੜੀਆਂ ਆ ਸਕਦੀਆਂ ਜਿਹੜੀਆਂ ਚੇਂਜਸ, ਉਹਨਾਂ ਦੇ ਵਿੱਚ ਇੱਕ ਇਹ ਵੀ ਹੈਗਾ ਕਿ ਜਿਹੜੀ ਤੁਹਾਡੀ ਸਲੀਪਰ ਬਰਥ ਹੈਗਾ ਉਹਨੂੰ ਸਪਲਿਟ ਕਰ ਲਿਆ ਜਾਵੇ, ਉਹਨੂੰ ਸਪਲਿਟ ਕਰਕੇ 2 ਸਲੀਪਰ ਬਰਥ ਜਿਹੜੀਆਂ ਦੋ ਸਲੀਪ ਜਿਹੜੀਆਂ ਉਹਨਾਂ ਦੇ ਵਿੱਚ ਕਰ ਲਿਆ ਜਾਵੇ। ਸੋ ਇਹ ਇੱਕ ਜਿਹੜੀ ਚੇਂਜ ਹੈਗੀ ਆ ਇਨਕਲੂਡਡ ਹੈਗੀ ਆ, ਸੁਜੈਸ਼ਨ ਹੈਗੀ ਆ, ਪਰ ਇਹ ਉਹ ਫਾਈਨਲ ਜਿਹੜਾ ਰੂਲ ਇਸ ਵੇਲੇ ਉਹਨਾਂ ਨੇ ਸਬਮਿਟ ਕੀਤਾ ਵਾਈਟ ਹਾਊਸ ਨੂੰ, ਉਹਦੇ ਵਿੱਚ ਇਨਕਲੂਡਡ ਹੈਗੀ ਆ ਕਿ ਨਹੀਂ ਹੈਗੀ, ਇਹ ਦੇਖਣ ਵਾਲੀ ਗੱਲ ਰਹੂਗੀ। ਪਰ ਡੈਫੀਨੇਟਲੀ ਤੁਹਾਡੀ ਗੱਲ ਬਿਲਕੁਲ ਠੀਕ ਹੈ, 10 ਘੰਟੇ ਤੋਂ ਸਲੀਪ ਘਟਾਉਣੀ ਨਹੀਂ ਗੀ, ਇਹ ਕਨਫਰਮ ਹੈਗਾ ਜੀ ਇਸ ਵੇਲੇ। ਤੇ ਨਾ ਹੀ ਆਪਣੀ ਜਿਹੜੀ ਹਾਂਜੀ ਸਪਲਿਟ ਹੋ ਸਕਦੀ ਹੈ, ਪਰ ਇਹ ਘਟੂਗੀ ਨਹੀਂ ਅਜੇ। ਤੇ ਨਾ ਹੀ ਇਹਦੇ ਵਿੱਚ ਕੋਈ ਐਸਾ ਵਿਚਾਰ ਚੱਲ ਰਿਹਾ ਜਿਹਦੇ ਵਿੱਚ ਕਿ ਡਰਾਈਵ ਟਾਈਮ ਜਿਹੜਾ ਉਹ 11 ਘੰਟੇ ਤੋਂ ਵਧਾ ਕੇ 13 ਕੀਤਾ ਜਾਵੇ। ਸੋ ਇਹ 2 ਚੀਜ਼ਾਂ ਜਿਹੜੀਆਂ ਹੈਗੀਆਂ ਇਹ ਤੁਹਾਨੂੰ ਡੈਫੀਨੇਟਲੀ ਜਿਹੜੀਆਂ ਮੈਂ ਦੱਸ ਦੇਣੀਆਂ ਚਾਹੁੰਦਾ ਕਿ ਇਹਨਾਂ ਦੋਨਾਂ ਦੇ ਉੱਤੇ ਸਲੀਪਰ ਬਰਥ ਨੂੰ ਸਪਲਿਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਨਾ ਕਿ ਉਹਨੂੰ ਘਟਾਉਣ ਦੀ। ਸੋ ਇਹ 2 ਚੀਜ਼ਾਂ ਜਿਹੜੀਆਂ ਇਹ ਅਜੇ ਵਿਚਾਰ ਅਧੀਨ ਹੈ ਨਹੀਂ। ਬਿਲਕੁਲ, ਪਰ ਮੈਨੂੰ ਲੱਗਦਾ ਇਹਦੇ ਨਾਲ ਵੀ ਕਾਫੀ ਜ਼ਿਆਦਾ ਜੇ ਸਪਲਿਟ ਕਰਨ ਦਾ ਉਹਨਾਂ ਨੂੰ ਮੌਕਾ ਮਿਲਦਾ ਸਲੀਪ ਦਾ, ਤੇ ਉਹਦੇ ਨਾਲ ਬਹੁਤ ਅਸਰ ਜਿਹੜਾ ਡਰਾਈਵਰ ਦਾ। ਤੇ ਕਈ ਜਣੇ ਪੁੱਛ ਵੀ ਰਹੇ ਸੀ ਤੇ ਜਿਹੜੇ ਆਪਣੇ ਅਗਲੇ ਕਾਲਰ ਵੀ ਸ਼ਾਇਦ ਇਸੇ ਦੇ ਬਾਬਤ ਹੀ ਪੁੱਛਣਾ ਚਾਹੁੰਦੇ ਨੇ ਵੀ ਜਿਹੜੇ ਨਵੇਂ 4 ਚੇਂਜਸ ਹੈ ਕਿਹੜੇ ਆ। ਰਣਧੀਰ ਸਿੰਘ ਜੀ ਆਪਣੇ ਨਾਲ ਜੁੜੇ ਨੇ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ, ਰਣਧੀਰ ਸਿੰਘ ਬੋਲਦਾ ਜੀ। ਸਾਰੇ ਵੀਰਾਂ ਨੂੰ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਪੁੱਛਣਾ ਸੀਗਾ ਜਿਹੜੀ 4 ਚੇਂਜਸ ਤੁਸੀਂ ਦੱਸ ਰਹੇ ਸੀਗੇ ਵੀਰ ਜੀ, ਇੱਕ ਤਾਂ ਉਹ ਚੇਂਜਸ ਕਿਹੜੀਆਂ ਹੋ ਸਕਦੀਆਂ ਨੇ, ਤੇ ਨੰਬਰ 2 ਤੇ ਵੀਰ ਜੀ ਵੀ ਜਿਹੜੇ ਇਹਦੇ ਰਿਗਾਰਡਿੰਗ ਆਪਾਂ ਕਮੈਂਟਸ ਕਰਨੇ ਨੇ ਤੇ ਉਹ ਕਦੋਂ ਤੇ ਕਿਹੜੀ ਸਾਈਟ ਤੇ ਜਾ ਕੇ ਜਾਂ ਕਿਹੜੀ ਪਲੇਟਫਾਰਮ ਹੋਏਗਾ ਕਿੱਥੇ ਆਪਾਂ ਜਾ ਕੇ ਕਮੈਂਟਸ ਕਰਨੇ ਨੇ ਜੀ। ਤੇ ਇੱਕ ਆ ਵੀਰ ਦੀ ਗੱਲ ਕਰਦੇ ਸੀਗੇ ਕਿ ਵੀ ਜਿੱਦਾਂ ਕੈਨੇਡਾ ਦੇ ਵਿੱਚ 13 ਘੰਟੇ ਜਿਹੜੀ ਹੈਗੀ ਡਰਾਈਵਿੰਗ ਤੇ 8 ਘੰਟੇ ਸਲੀਪ ਲੈ ਕੇ ਚੱਲ ਜਾਂਦੇ ਆ, ਬਟ ਜੇ ਤੁਸੀਂ ਐਜ਼ ਅ ਹੁੱਕ ਐਂਡ ਡ੍ਰੌਪ ਕੰਮ ਕਰਦੇ ਆ ਤਾਂ ਤੁਹਾਨੂੰ ਹੈਵ ਟੂ 10 ਘੰਟੇ ਹੀ ਸਲੀਪ ਕਵਰ ਕਰਨੀ ਪੈਂਦੀ, ਕਿਉਂਕਿ ਜਿਹੜੇ 2 ਘੰਟੇ ਆਫ ਡਿਊਟੀ ਤੇ 1 ਘੰਟਾ ਔਨ ਡਿਊਟੀ ਆਪਾਂ ਯੂਜ਼ ਕਰਨੀ ਹੁੰਦੀ ਹੈ, ਉਹ ਵੀ ਤੁਹਾਨੂੰ ਯੂਟੀਲਾਈਜ਼ ਕਰਨੀ ਪੈਂਦੀ ਹੈ। ਉਸ ਤੋਂ ਬਾਅਦ ਹੀ ਤੁਸੀਂ 13 ਘੰਟੇ ਤੁਹਾਨੂੰ ਡਰਾਈਵ ਮਿਲਦੀ ਹੈਗੀ ਹੈ, ਨਾ ਕਿ ਤੁਸੀਂ 8 ਘੰਟੇ ਵੀ ਸਲੀਪ ਕਰਨ ਤੋਂ ਬਾਅਦ ਤੁਸੀਂ 13 ਘੰਟੇ ਡਰਾਈਵ ਨਹੀਂ ਕੰਟੀਨਿਊਸਲੀ ਕਰ ਸਕਦੇ। ਠੀਕ ਹੈ ਜੀ, ਥੈਂਕ ਯੂ ਰਣਧੀਰ ਜੀ। ਜੀ ਬਿਲਕੁਲ ਜੀ, ਜਿਹੜੀਆਂ ਇਹ ਤੁਹਾਡੀਆਂ ਜਿਹੜੀਆਂ ਆਵਰਸ ਆਫ ਸਰਵਿਸ ਦੀਆਂ ਜਿਹੜੀਆਂ ਚੇਂਜਸ ਹੈਗੀਆਂ, ਇਹਦੇ ਵਿੱਚ ਇੱਕ ਤਾਂ ਮੇਜਰ ਜਿਹੜੀ ਚੇਂਜ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹਦੇ ਵਿੱਚ ਤੁਸੀਂ ਐਡਵਰਸ ਡਰਾਈਵਿੰਗ ਕੰਡੀਸ਼ਨ ਮੇਕ ਸ਼ੋਰ, ਉਹਦੇ ਵਿੱਚ ਐਡਵਰਸ ਡਰਾਈਵਿੰਗ ਕੰਡੀਸ਼ਨ ਜਿਹੜੀ ਆ ਜੇ ਉਹ ਹੈਗੀ ਆ ਤਾਂ ਤੁਸੀਂ ਕਿਸੇ ਵੀ ਟਾਈਮ ਆਪਣੀ 14 ਆਵਰ ਕਲਾਕ ਜਿਹੜੀ ਆ ਉਹ 2 ਘੰਟੇ ਵਾਸਤੇ ਉਹਨੂੰ ਸਟਾਪ ਕਰ ਸਕਦੇ ਹੈਗੇ ਆ। ਉਹਦੇ ਵਿੱਚ ਜਿਹੜਾ ਮੇਜਰ ਚੀਜ਼ ਹੈਗੀ ਹੈ ਕਿ ਜਦੋਂ ਤੁਸੀਂ ਡਰਾਈਵ ਕਰਦੇ ਆ ਤੇ ਤੁਹਾਨੂੰ ਕਿਤੇ ਟ੍ਰੈਫਿਕ
ਔਰ ਡੈਫੀਨੇਟਲੀ ਇਹ ਨਹੀਂ ਹੋਣਾ ਚਾਹੀਦਾ ਕਿ ਤੁਹਾਨੂੰ ਐਵਰੀ ਡੇ ਤੁਹਾਡਾ ਟ੍ਰੈਫਿਕ ਜਿਹੜਾ ਉਹ ਲੱਗ ਜਾਂਦਾ ਔਰ ਐਵਰੀ ਡੇ ਟ੍ਰੈਫਿਕ ਦੇ ਵਿੱਚ ਬੰਦਾ ਫਸ ਜਾਂਦਾ ਤੇ ਐਵਰੀ ਡੇ 2 ਆਵਰ ਆਪਣੀ ਕਲੌਕ ਖੜੀ ਕਰ ਲੈਂਦਾ। ਸੋ ਦੈਟ ਹੈਜ਼ ਟੂ ਬੀ ਵੈਰੀ ਸਪੈਸੀਫਿਕ ਕਿ ਤੁਹਾਨੂੰ ਐਡਵਰਸ ਡਰਾਈਵਿੰਗ ਕੰਡੀਸ਼ਨ ਹੈਗੀ ਹੈ। ਸੋ ਉਹਦੇ ਵਿੱਚ ਤੁਹਾਡੀ ਜਿਹੜੀ ਆ 2 ਘੰਟੇ ਵਾਸਤੇ ਤੁਸੀਂ 14 ਆਵਰ ਕਲੌਕ ਜਿਹੜੀ ਆ ਉਹਨੂੰ ਖੜੀ ਕਰ ਸਕਦੇ ਆ। ਸੋ ਇੱਕ ਤਾਂ ਇੱਕ ਮਹੀਨੇ ਦੇ ਵਿੱਚ ਜਿਹੜੀ ਇੰਨਾ ਅਲਾਊਡ ਆ ਜਾਂ ਕਿੱਦਾਂ ਅਲਾਊਡ ਹੈਗਾ ਜਿਹੜੇ 2 ਵਾਰੀ ਕਰ ਓਕੇ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਕਿ ਕਿੰਨੀ ਵਾਰੀ ਅਲਾਊਡ ਹੈਗਾ। ਹੁਣ ਮੰਨ ਲਓ ਕਿ ਕੋਈ ਬੰਦਾ ਇੱਥੋਂ ਜਾ ਰਿਹਾ ਹੈਗਾ ਉਹਨੂੰ ਸਰਟਨ ਪ੍ਰੋਬਲਮ ਕੈਲੀਫੋਰਨੀਆ ਚੋਂ ਨਿਕਲਦਿਆਂ 58 ਦੇ ਉੱਤੇ ਬੈਡ ਐਕਸੀਡੈਂਟ ਹੋ ਜਾਂਦਾ ਹੈ ਵਿਚ CHP knows which everybody knows ਕਿ ਬੈਡ ਐਕਸੀਡੈਂਟ ਹੋਇਆ ਉੱਥੇ ਟ੍ਰੈਫਿਕ ਰੁਕਿਆ ਬੰਦ ਹੋ ਗਿਆ ਸਾਰਾ ਕੁਝ ਹੋ ਗਿਆ। ਸੋ ਉਹਦੇ ਵਾਸਤੇ ਜਾਂ ਹੁਣ ਜਿੱਦਾਂ ਮਿਡ ਵੈਸਟ ਦੇ ਵਿੱਚ ਸਨੋ ਸਟੋਰਮ ਇਸ ਵੇਲੇ ਬਹੁਤ ਜ਼ਿਆਦਾ ਚੱਲ ਰਹੇ ਆ ਔਰ ਜਿਹਦੇ ਕਰਕੇ ਕਈ ਵਾਰੀ ਫ੍ਰੀਵੇ ਜਿਹੜੇ ਬੰਦ ਹੋ ਜਾਂਦੇ ਆ ਉੱਥੇ ਵੀ ਤੁਸੀਂ 2 ਆਵਰ ਜਿਹੜਾ ਸਟਾਪ ਕਰ ਸਕਦੇ ਹੈਗੇ। ਐਡਵਰਸ ਡਰਾਈਵਿੰਗ ਕੰਡੀਸ਼ਨ ਜਿਹੜੀ ਆ ਉਹ ਹੁਣ ਦੇਖੋ ਨਾ ਇੱਕ ਹੈਬਿਚੁਅਲ ਡਰਾਈਵਿੰਗ ਕੰਡੀਸ਼ਨ ਹੈਗੀ ਕਿ ਇੱਕ ਬੰਦੇ ਨੂੰ ਰੋਜ਼ ਹੀ ਟ੍ਰੈਫਿਕ ਲੱਗ ਜਾਂਦਾ ਉਹ ਰੋਜ਼ ਹੀ 2 ਘੰਟੇ ਸਟਾਪ ਕਰ ਲੈਂਦਾ ਹੈ ਨਾ ਕਿਸੇ ਨਾ ਕਿਸੇ ਟਾਈਮ ਤੇ ਉੱਥੇ ਫਿਰ ਆਣ ਕੇ ਜਿਹੜਾ ਆਫਿਸਰ ਹੈਗਾ ਉਹ ਇਹ ਕਹਿ ਸਕਦਾ ਕਿ ਹੈਬਿਚੁਅਲ ਹੈਗਾ ਇਹਨੂੰ ਆਦਤ ਆ he is misusing that exception ਜਿਹੜੀ। ਸੋ ਉੱਥੇ ਉਹ ਨਹੀਂ ਵੀ ਮੰਨ ਸਕਦਾ ਔਰ ਕਈ ਵਾਰੀ ਇਹ ਗੱਲ ਹੁੰਦੀ ਵੀ ਹੈ ਕਿ ਜਦੋਂ ਏਦਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਆਪਾਂ ਕਹਿੰਦੇ ਵੀ ਮੈਂ ਤਾਂ ਇਸੇ ਕਰਕੇ ਕੀਤਾ ਸੀਗਾ ਉਹਨੇ ਮੇਰੀ ਗੱਲ ਮੰਨੀ ਨਹੀਂ ਬਟ ਉਹ ਤੁਸੀਂ ਕਿੰਨੀ ਵਾਰੀ ਕੀਤਾ ਦੈਟ ਉਹਦੇ ਤੇ ਡਿਸਾਈਡ ਕਰਨਾ ਆ ਉਹਨੇ ਡਿਸਾਈਡ ਕਰਨਾ। ਸੈਕਿੰਡ ਜਿਹੜੀ ਹੈਗੀ ਆ ਜੀ ਉਹ ਹੈਗੀ ਆ ਆਪਣੀ ਜਿਹੜੀ ਸਲੀਪਰ ਬਰਥ ਆ ਉਹਨੂੰ ਸਪਲਿਟ ਕਰਨ ਦੀ ਕਿ 5-5 ਘੰਟੇ 'ਚ ਕਰ ਲਿਆ ਜਾਵੇ 2 ਸਲੀਪ ਲੈ ਲਈਆਂ ਜਾਣੀਆਂ 6-4 ਜਾਂ 7-3। ਸੋ ਉਹ ਡਿਪੈਂਡ ਕਰਦਾ ਕਿ ਕਿੱਥੇ ਉਹ ਸੈਟਲ ਡਾਊਨ ਹੁੰਦੀ ਆ। ਤੀਸਰੀ ਹੈਗੀ ਆ ਜਿੱਥੇ ਜੀ ਆਪਣੀ ਆਵਰਸ ਆਫ ਸਰਵਿਸ ਜਿਹੜੀ ਹੈਗੀ ਆ ਆਪਣੀ ਹਾਫ ਐਨ ਆਵਰ ਜਿਹੜੀ ਬ੍ਰੇਕ ਹੈਗੀ 8 ਘੰਟੇ ਤੋਂ ਬਾਅਦ ਅੱਧੇ ਘੰਟੇ ਦੀ ਬ੍ਰੇਕ ਆ ਉਹਨੂੰ ਮਤਲਬ ਮੈਂਡੇਟਰੀ 8 ਘੰਟੇ ਬਾਅਦ ਨਹੀਂ ਕਰਨਾ ਚਾਹੀਦਾ ਉਹਨੂੰ ਜਦੋਂ ਮਰਜ਼ੀ ਡਰਾਈਵਰ ਜਿਹੜਾ ਆ ਬ੍ਰੇਕ ਲੈ ਸਕਦਾ ਹੈ। ਤੇ ਚੌਥੀ ਮੇਰੇ ਦਿਮਾਗ ਚੋਂ ਨਿਕਲ ਗਈ ਪਰ ਮਤਲਬ ਕਿ ਉਹ ਵੀ ਜਿਹੜੀ ਆਵਰਸ ਆਫ ਸਰਵਿਸ ਦੀ ਜਿਹੜੀ ਕਾਫੀ ਇਹਦੇ ਨਜ਼ਦੀਕ ਹੀ ਹੈਗੀ ਆ ਮੇਰੇ ਖਿਆਲ ਜਿਹੜੇ ਸ਼ੋਰਟ ਹਾਲ ਵਾਲੇ ਹੈਗੇ ਆ ਉਹਨਾਂ ਦੇ ਲਈ ਹੈਗੀ ਆ ਪਰ ਇਹ 3 ਜਿਹੜੀਆਂ ਇਹ ਆਪਣੇ ਜਿਹੜੇ ਲੌਂਗ ਹਾਲ ਹੈਗੇ ਆ ਉਹਨਾਂ ਨੂੰ ਇਹ ਹਿੱਟ ਕਰਦੀਆਂ ਜੀ। ਤੇ ਕੋਈ ਨਹੀਂ ਆਪਾਂ ਉਹ ਵੀ ਜਿਹੜੀ ਜ਼ਰੂਰ ਸਾਰਿਆਂ ਨਾਲ ਸ਼ੇਅਰ ਜਿਹੜੀ ਕਰ ਦਿਆਂਗੇ। ਗੁਰਮੁਖ ਸਿੰਘ ਜੀ ਆਪਣੇ ਅਗਲੇ ਕਾਲਰ ਨੇ ਸਵਾਗਤ ਹੈ। ਸਤਿ ਸ਼੍ਰੀ ਅਕਾਲ ਗੁਰਮੁਖ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਰਮਨ ਜੀ ਤੋਂ ਪੁੱਛਣਾ ਸੀਗਾ ਕਿ ਮੈਂ ਕੱਲ ਟ੍ਰੇਲਰ ਡ੍ਰੌਪ ਕੀਤਾ ਸੀ ਜੀ। ਉਹ ਟ੍ਰੇਲਰ ਡ੍ਰੌਪ ਕਰਕੇ ਮੈਨੂੰ ਉਹ ਯਾਰਡ 'ਚ ਕਹਿੰਦੇ ਵੀ ਤੁਸੀਂ ਇੱਥੇ ਰੁਕ ਨਹੀਂ ਸਕਦੇ ਤੁਸੀਂ ਆਪਣਾ ਟਰੱਕ ਲੈ ਜਾਓ ਇੱਥੋਂ ਹੋਰ ਕਿਤੇ ਪਾਰਕ ਕਰੋ ਇੱਥੇ ਨਹੀਂ ਕਰ ਸਕਦੇ। ਤੇ ਦੋ ਕੁ ਬਲਾਕ ਤੇ ਇੱਕ ਸਟੋਰ ਸੀਗਾ ਬੰਦ ਸੀ ਰਾਤ ਦਾ ਟਾਈਮ ਸੀ ਮੈਂ ਉੱਥੇ ਲਾ ਲਿਆ। ਹੁਣ ਮੈਂ ਲੌਗ ਬੁੱਕ ਉੱਥੇ ਡ੍ਰੌਪ ਕਰਕੇ ਬੰਦ ਕਰਤੀ ਮਤਲਬ 1.5 ਮੀਲ ਸੀ ਮੈਂ ਗਿਆ ਕਿ ਮੈਂ ਉੱਥੇ ਦੁਬਾਰਾ ਵਾਪਸ ਉੱਥੋਂ ਹੀ ਆ ਕੇ ਲੌਗ ਬੁੱਕ ਸ਼ੁਰੂ ਕਰ ਸਕਦਾ। ਉਹ 1.5 ਮੀਲ ਜਿਹੜਾ ਮੈਂ ਚਲਾਇਆ ਉਹਦਾ ਕੋਈ ਫਰਕ ਤਾਂ ਨਹੀਂ ਪਊਗਾ ਜੀ? ਨਹੀਂ ਜੀ ਬਿਲਕੁਲ ਉਹਦਾ ਕੋਈ ਫਰਕ ਨਹੀਂ ਪਊਗਾ। ਤੁਸੀਂ ਉੱਥੇ ਡ੍ਰੌਪ ਕਰਕੇ ਤੁਸੀਂ ਐਕਚੁਅਲੀ ਇਹ ਚੀਜ਼ ਤੁਹਾਨੂੰ ਦੱਸਦੇ ਆ ਕਿ ਜਦੋਂ ਤੁਸੀਂ ਉੱਥੇ ਟ੍ਰੇਲਰ ਡ੍ਰੌਪ ਕੀਤਾ ਉਸ ਤੋਂ ਬਾਅਦ ਆਫ ਡਿਊਟੀ ਜਾਣ ਕੇ ਪਰਸਨਲ ਕਨਵੀਨੀਅੰਸ ਦੇ ਵਿੱਚ ਪਾ ਕੇ ਤੁਸੀਂ ਟਰੱਕ ਜਿਹੜਾ ਆਪਣਾ ਹੈਗਾ ਕਿਸੇ ਵੀ ਸੇਫ ਪਾਰਕਿੰਗ ਤੇ ਲਿਜਾ ਸਕਦੇ ਆ। ਤੁਸੀਂ ਜ਼ਰੂਰੀ ਨਹੀਂ ਉੱਥੇ 1.5 ਮੀਲ ਤੇ ਸਟੋਰ ਤੇ ਹੀ ਜਾਣਾ ਹੈ। ਜੇ ਤੁਹਾਨੂੰ ਆਪਣਾ ਨਾ ਕੀ ਲੈਂਦੇ ਆ ਤੁਹਾਨੂੰ ਦੂਰ ਜਾਣਾ ਪੈਂਦਾ ਹੈ ਕਿਤੇ 10 ਮੀਲ ਤੇ ਵੀ ਜਾਣਾ ਪੈਂਦਾ ਪਰ ਹੈਵ ਟੂ ਬੀ ਸੇਫ ਪਾਰਕਿੰਗ। ਸੇਫ ਪਾਰਕਿੰਗ ਤੁਸੀਂ ਚਾਹੇ 10 ਮੀਲ ਚਾਹੇ 20 ਮੀਲ ਜਿੰਨੇ ਮੀਲ ਮਰਜ਼ੀ ਜਾ ਸਕਦੇ ਆ ਔਰ ਉਹ ਤੁਹਾਡੀ ਜਿਹੜੀ ਆ ਜਦੋਂ ਤੁਸੀਂ ਵਾਪਸ ਉੱਥੋਂ ਜਿੱਥੋਂ ਤੁਸੀਂ ਸੇਫ ਪਾਰਕਿੰਗ ਤੇ ਗਏ ਆ ਉੱਥੋਂ ਵਾਪਸ ਵੀ ਟ੍ਰੇਲਰ ਤੱਕ ਆਉਣਾ ਆ ਉਹ ਤੁਹਾਡੀ ਪਰਸਨਲ ਕਨਵੀਨੀਅੰਸ ਦੇ ਵਿੱਚ ਸਾਰੀ ਚਲੀ ਜਾਣੀ ਹੈ। ਸੋ ਵਾਪਸ ਜਦੋਂ ਤੁਸੀਂ ਟ੍ਰੇਲਰ ਆਉਣ ਕੇ ਪਿਕ ਕਰਨਾ ਉੱਥੋਂ ਤੁਹਾਡਾ ਜਿਹੜਾ ਦੁਬਾਰਾ ਸ਼ੁਰੂ ਹੋਣਾ। ਜੀ ਥੈਂਕ ਯੂ ਜੀ। ਜੀ ਤੇ ਅਗਲੇ ਜਿਹੜੇ ਕਾਲਰ ਨੇ ਰਾਜਾ ਜੀ। ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਇੱਕ ਜਿਵੇਂ ਤੁਸੀਂ ਕਿਹਾ ਵੀ ਇੱਕ ਲੌਗ ਬੁੱਕ ਨਾਲ ਐਕਸੀਡੈਂਟ ਘਟਣਗੇ ਹੁਣ ਐਕਚੁਅਲੀ ਕੀ ਕਰਦੇ ਆ ਆਪਣਾ 80 ਦੀ ਸਪੀਡ ਕਈ ਥਾਈਂ 80 ਦੀ ਵੀ ਆ 75 ਦੀ ਆ ਉਹ 'ਚ ਆਪਾਂ ਜਿਵੇਂ ਕਿ 70 ਦੀ ਸਪੀਡ ਤੇ 70 ਦੇ ਟਰੱਕ ਚਲਾਉਂਦੇ ਆ ਪਰ ਅਸੀਂ ਲੌਗ ਬੁੱਕ ਦੇ ਵਿੱਚ 75 ਜੋ ਆਪਣੇ ਕੋਲ ਟਾਈਮ ਥੋੜਾ ਰਹਿ ਜਾਂਦਾ ਉਹ ਲੌਗ ਬੁੱਕ ਨਹੀਂ ਪਿੱਛੇ ਕਰ ਦਿੰਦੇ ਆ। ਜਦੋਂ ਲੌਗ ਬੁੱਕ ELD ਲੱਗ ਗਈ ਉਦੋਂ ਬਾਈ ਚਾਂਸ ਆਪਣੇ ਕੋਲ ਟਾਈਮ ਪੂਰਾ
ਕਈ ਵਾਰ ਇਦਾਂ ਦੇ ਹਾਲਾਤ ਵੀ ਹੋ ਜਾਂਦੇ ਆ ਵੀ ਆਪਾਂ 75 ਤੋਂ 78 ਤੱਕ ਆਪਾਂ ਨੂੰ ਟਰੱਕ ਚਲਾਉਣਾ ਪੈ ਸਕਦਾ, ਉਹਦੇ ਤੇ ਕਾਫੀ ਰਿਸਕ ਥੋੜਾ ਵੱਧ ਸਕਦਾ ਵਾ ਤੇ ਐਕਸੀਡੈਂਟ ਜ਼ਿਆਦਾ ਹੋਣ ਦੇ ਚਾਂਸ ਆ। ਦੂਜਾ ਮੈਂ ਕਹਿਣਾ ਸੀ ਵੀ ਜਿਹੜੀ ਆਪਣੇ ਆਵਾਲੀ ਕਮੈਂਟ ਪਾਉਣੇ ਆ, ਮੇਨ ਇਸ ਵਕਤ ਸਭ ਤੋਂ ਜ਼ਿਆਦਾ ਪ੍ਰੋਬਲਮ ਆ ਵੀ ਲੌਗ ਬੁੱਕ ਆਪਣੀ 70 ਘੰਟੇ ਤੋਂ ਜੇ ਆਪਾਂ ਸਟਾਊਟਨ ਤੋਂ ਤੋਰਦੇ ਆ ਬਈ ਨਾ ਇੰਡੈਨ ਨਾ ਹਾਇਓ ਵੀ ਕਿਤੇ ਵੀ ਨਹੀਂ ਜਾਂਦੀ, ਉਹਦੇ ਵਿੱਚ ਰਾਹ 'ਚ ਮੁੱਕ ਜਾਂਦੀ ਆ ਬਈ ਉਹਦੇ ਵਿੱਚ ਜ਼ਿਆਦਾ ਕਮੈਂਟ ਆਪਾਂ ਨੂੰ ਪਾਉਣੇ ਚਾਹੀਦੇ ਆ ਵੀ ਜਾਂ ਆਵਰ ਵਧਾਏ ਜਾਣ ਵੀ ਉਹ 70 ਤੋਂ 80 ਕੀਤੇ ਜਾਣ ਜਾਂ 34 ਦੀ ਜਗ੍ਹਾ ਤੇ 24 ਕੀਤੇ ਜਾਣ। ਮੇਰੇ ਹਿਸਾਬ ਨਾਲ ਇਸ ਵਕਤ ਸਭ ਤੋਂ ਇੰਪੋਰਟੈਂਟ ਇਹ ਚੀਜ਼ ਆ ਜੀ। ਥੈਂਕ ਯੂ ਜੀ। ਬਿਲਕੁਲ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿਉਂਕਿ ਇੱਕ ਜਿਹੜੀ ਇਸ ਵੇਲੇ ਖਾਸ ਜਿਹੜੀ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਉਹ ਇਸ ਗੱਲ ਤੇ ਹੈ ਕਿ ਜਿਹੜੀ ਟ੍ਰਿਪ ਪਲੈਨਿੰਗ ਹੈਗੀ ਆ, ਜਿਹੜਾ ਤੁਸੀਂ ਆਪਾਂ ਚੱਲਦੇ ਹੈਗੇ ਆ, ਆਪਾਂ ਹਮੇਸ਼ਾ ਤੋਂ ਮੈਂ ਵੀ ਦੇਖਦਾ ਆਇਆ, ਮੈਂ ਵੀ ਕਰਦਾ ਸੀ ਕੰਮ, ਸੋਚਦੇ ਸੀਗੇ ਜਦੋਂ ਕਰਦੇ ਹੁੰਦੇ ਸੀਗੇ ਕਿ ਜੇ ਮੈਂ ਕੈਲੀਫੋਰਨੀਆ ਦੇ ਵਿੱਚ ਮੈਂ ਆਪਣਾ ਇੱਥੋਂ ਚੱਲਿਆ ਹੈਗਾ ਤੇ ਮੈਂ ਆਪਣੇ 70 ਆਵਰਸ ਦੇ ਵਿੱਚ ਮੈਂ ਵਾਪਸ ਘਰ ਆਵਾਂ, ਠੀਕ ਹੈ ਨਾ। ਇਹ ਹਰ ਇੱਕ ਦੀ ਇੱਛਾ ਹੁੰਦੀ ਹੈ, ਹਰ ਇੱਕ ਦੀ ਚਾਹਤ ਹੁੰਦੀ ਹੈ, ਪਰ ਇਹ ਕੰਮ ਇੱਕ ਐਸਾ ਆ ਕਿ ਜਿਹਦੇ ਵਿੱਚ ਅਨਸਰਟਨਿਟੀ ਬਹੁਤ ਜ਼ਿਆਦੀ ਆ। ਇਹਦੇ ਵਿੱਚ ਬਿਲਕੁਲ ਨਹੀਂ ਪਤਾ ਹੁੰਦਾ ਤੁਹਾਡੇ ਰੋਡ ਸਾਈਡ ਕੀ ਪ੍ਰੋਬਲਮ ਪੈਣੀ ਆ, ਤੁਹਾਡੇ ਰੋਡ ਕੰਡੀਸ਼ਨ ਤੇ ਕੀ ਪ੍ਰੋਬਲਮ ਪੈਣੀ ਆ, ਤੁਹਾਡਾ ਲੋਡ ਟਾਈਮ ਨਾਲ ਉਤਰਨਾ, ਲੋਡ ਟਾਈਮ ਨਾਲ ਚੱਕ ਹੋਣਾ। ਸੋ ਇੰਨੀਆਂ ਜ਼ਿਆਦੀਆਂ ਅਨਸਰਟਨਿਟੀਜ਼ ਹੈਗੀਆਂ ਇਹਦੇ ਵਿੱਚ। ਪਰ ਜਿਹੜੀ ਇੱਕ ਮੇਰੀ ਵੀ ਸੋਚ ਸੀਗੀ ਔਰ ਮੇਰੇ ਖਿਆਲ ਕਾਫੀ ਜਿਹੜੇ ਮੇਰੇ ਡਰਾਈਵਰ ਮਿੱਤਰ ਹੈਗੇ ਉਹਨਾਂ ਦੀ ਇਹ ਸੋਚ ਹੈਗੀ ਆ, ਔਰ ਹਰ ਇੱਕ ਬੰਦਾ ਚਾਹੁੰਦਾ ਆ ਕਿ ਮੈਂ ਆਪਣਾ ਕੰਮ ਕਰਕੇ 7 ਦਿਨਾਂ ਦੇ ਵਿੱਚ ਮੈਂ ਆਪਣੇ ਘਰ ਵਾਪਸ ਆਵਾਂ, ਇਹ ਸੋਚ ਲੈ ਕੇ ਚੱਲੀਦਾ। ਪਰ ਹੁਣ ਇਹ ਹੈ ਕਿ ਜੇ ਕਿ ਜਿਹੜੀ ਚੀਜ਼ ਆਪਾਂ ਪਹਿਲਾਂ ਕਰ ਲੈਂਦੇ ਹੁੰਦੇ ਸੀਗੇ, ਹੁਣ ਤੁਸੀਂ ਇਹ ਵੀ ਇਸ ਗੱਲ ਨਾਲ ਵੀ ਸਹਿਮਤ ਹੋਊਗੇ ਕਿ ਜਦੋਂ ਤੁਸੀਂ ਫਰਾਈਡੇ ਸੈਟਰਡੇ ਨੂੰ ਤੁਸੀਂ I-40 ਤੇ 10 ਤੇ ਜਾਂ ਤੁਸੀਂ ਇੱਥੇ ਕਿਤੇ ਵਾਪਸ ਆ ਰਹੇ ਹੁੰਦੇ ਆ, ਤੁਹਾਨੂੰ ਕਿੰਨੀ ਸਪੀਡ ਦੇ ਵਿੱਚ ਟਰੱਕ ਜਿਹੜੇ ਆ ਵਾਪਸ ਆਉਂਦੇ ਮਿਲਦੇ ਆ ਕੈਲੀਫੋਰਨੀਆ ਨੂੰ, ਰਸ਼ ਕਰਦੇ ਮਿਲਦੇ ਆ ਕਿ ਅਸੀਂ ਸੈਟਰਡੇ ਨੂੰ ਜਾਂ ਸੰਡੇ ਨੂੰ ਅਖੰਡ ਪਾਠ ਦੇ ਭੋਗ ਤੇ ਪਹੁੰਚਣਾ ਆ, ਵਿਆਹ ਤੇ ਪਹੁੰਚਣਾ ਆ। ਸੋ ਇੰਨੀ ਜਿਹੜੀ ਉਹ ਵੀ ਇੱਕ ਬੜੀ ਡੇਂਜਰਸ ਸਿਚੁਏਸ਼ਨ ਹੈਗੀ ਆ ਜਿੱਥੇ ਆਪਾਂ ਮੇਰੇ ਕਈ ਐਸੀਆਂ ਇੰਸਟੈਂਸਿਸ ਹੋਈਆਂ ਕਿ ਜਦੋਂ ਮੇਰੇ ਡਰਾਈਵਰ ਜਿਹੜੇ ਆ ਉਹ ਉੱਧਰੋਂ ਓਕਲਾਹੋਮਾ ਤੋਂ ਚੱਲੇ ਆ ਜਾਂ ਕਿਤੇ ਵੀ ਚੱਲੇ ਆ ਤੇ ਉਹ ਰਾਤੋਂ ਰਾਤ ਦਿਨ ਰਾਤ ਚਲਾ ਕੇ ਤੇ ਕਈ ਵਾਰੀ ਆਪ ਨੂੰ ਹੈਰਾਨੀ ਹੋ ਜਾਂਦੀ ਸੀਗੀ ਕਿ ਕਿੱਦਾਂ ਪੋਸੀਬਲ ਹੈਗਾ ਕਿ ਤੁਸੀਂ ਏਦਾਂ ਕਰ ਸਕਦੇ ਆ, ਲਗਾਤਾਰ ਚਲਾ ਕੇ ਉੱਥੋਂ ਤੁਸੀਂ ਕੈਲੀਫੋਰਨੀਆ ਪਹੁੰਚ ਜਾਂਦੇ ਆ। ਸੋ ਉਹ ਵੀ ਇੱਕ ਡੇਂਜਰਸ ਸਿਚੁਏਸ਼ਨ ਹੈਗੀ ਆ। ਮੇਰੇ ਖਿਆਲ ਦੇ ਵਿੱਚ ਇਸ ਗੱਲ ਦੇ ਵਿੱਚ ਮੈਂ ਕੋਈ ਨਹੀਂ ਹੋਊਗੀ ਗੱਲ ਕਹਿਣੀ ਕਿ ਅਸੀਂ ਮਿਸਯੂਜ਼ ਬਹੁਤ ਜ਼ਿਆਦਾ ਕੀਤਾ ਇਹਨੂੰ ਪਹਿਲਾਂ। ਸੋ ਮਿਸਯੂਜ਼ ਜਿੰਨਾ ਆਪਾਂ ਮਿਸਯੂਜ਼ ਕੀਤਾ ਆ, ਆਪਾਂ ਨੂੰ ਉਹਦੀ ਪ੍ਰੋਪਰ ਯੂਜ਼ ਕਰਨ ਦੇ ਲਈ ਜਦੋਂ ਆਪਾਂ ਨੂੰ ਵਾਪਸ ਹੁਣ ਮੁੜਨਾ ਪੈ ਰਿਹਾ ਆ ਤੇ ਆਪਾਂ ਨੂੰ ਉਹ ਕਾਫੀ ਔਖਾ ਲੱਗ ਰਿਹਾ। ਮੈਂ ਇਹ ਗੱਲ ਬਿਲਕੁਲ ਜਿਹੜੀ ਹੈ ਬਿਲਕੁਲ ਕਹੂੰਗਾ ਕਿਉਂਕਿ ਜਿੰਨਾ ਜ਼ਿਆਦਾ ਆਪਾਂ ਖਰਾਬ ਹੋ ਗਏ ਨਾ ਤਾਂ ਆਪਾਂ ਨੂੰ ਸਹੀ ਹੋਣ ਨੂੰ ਓਨਾ ਹੀ ਆਪਾਂ ਨੂੰ ਤਕਲੀਫ ਹੁੰਦੀ ਆ, ਆਪਾਂ ਮਤਲਬ ਕਿ ਆਪਾਂ ਨੂੰ ਪ੍ਰੋਬਲਮ ਆਉਂਦੀ ਆ ਆਪਣੇ ਆਪ ਨੂੰ ਸਹੀ ਕਰਨ ਨੂੰ, ਕਿਉਂਕਿ ਜਿੰਨੀ ਆਦਤ ਆਪਣੀ ਵਿਗੜੀ ਆ ਓਨੀ ਸਹੀ ਕਰਨ ਦੇ ਲਈ ਆਪਾਂ ਨੂੰ ਪ੍ਰੋਬਲਮ ਆਉਣੀ ਆ। ਸੁਧਾਰਨ ਨੂੰ ਟਾਈਮ ਵੀ ਲੱਗਣਾ ਤੇ ਪ੍ਰੋਬਲਮ ਵੀ ਆਉਣੀ। ਤੇ ਨਾਲੇ ਜ਼ਰੂਰ ਨਾਲੇ ਮੈਂ ਇਹਦੇ ਵਿੱਚ ਜ਼ਰੂਰ ਐਡ ਕਰਨਾ ਚਾਹੁੰਦਾ ਵੀ ਹੁਣ ਜਦੋਂ ਜੇ ਕਮੈਂਟ ਪੀਰੀਅਡ ਜਦੋਂ ਆਉਂਦਾ ਆ, ਸੋ ਪਲੀਜ਼ ਸਾਰੇ ਜਾਣੇ ਆਪੋ ਆਪਣੇ ਜਿਹੜੇ ਵਿਚਾਰ ਨੇ ਆਪਣੇ ਤੱਕ ਸੀਮਤ ਰੱਖੋ, ਫੋਨ ਤੱਕ ਸੀਮਤ ਨਾ ਰੱਖੋ। ਇਹਨਾਂ ਦੇ ਜਿਹੜੇ ਲਿੰਕਸ ਆ ਉਹ ਆਪਾਂ ਸ਼ੇਅਰ ਵੀ ਕਰਾਂਗੇ ਜਿੱਦਾਂ ਵੀ ਆਉਣਗੇ, ਫੈਡਰਲ ਰਜਿਸਟਰੀ ਦਾ ਜਿਹੜਾ ਲਿੰਕ ਹੋਊਗਾ ਉੱਥੇ ਪਲੀਜ਼ ਆਪੋ ਆਪਣੇ ਵਿਚਾਰ ਜਿਹੜੇ ਜ਼ਰੂਰ ਰੱਖੋ, ਉੱਥੇ ਆਪਣੇ ਕਮੈਂਟ ਜਿਹੜੇ ਕਰੋ, ਕਿਉਂਕਿ ਆਪਾਂ ਆਪਸ 'ਚ ਸਲਾਹ ਕਰਕੇ ਇਹ ਕਰ ਲੈਂਦੇ ਹਾਂ ਵੀ ਸ਼ਾਇਦ ਆਪਣੀ ਗੱਲ ਇੱਦਾਂ ਹੀ ਜਿਹੜੀ ਸੁਣ ਲੈਣੀ, ਨਹੀਂ ਉਹਨਾਂ ਨੇ ਉਹੀ ਸੁਣਨੀ ਆ ਜਿਹੜੀ ਉਹ 5200 ਕਮੈਂਟ ਜਿਹੜੇ ਉੱਥੇ ਗਏ ਸੀ ਉਹਨਾਂ ਦੇ ਵਿੱਚੋਂ ਹੀ ਫਿਰ ਉਹਨਾਂ ਨੇ ਉਸ ਹਿਸਾਬ ਦੇ ਨਾਲ ਜਿਹੜੇ ਚੇਂਜਸ ਲੈ ਕੇ ਆਉਣੇ ਆ। ਸੋ ਜਿੰਨੇ ਜ਼ਿਆਦਾ ਕਮੈਂਟ ਹੋਣਗੇ, ਜਿੰਨੇ ਜ਼ਿਆਦਾ ਲੋਕ ਆਪੋ ਆਪਣੇ ਵਿਚਾਰ ਜਿਹੜੇ ਉਹ ਰੱਖਣਗੇ, ਕਿਉਂਕਿ ਹਰ ਇੱਕ ਦੀ ਸਿਚੁਏਸ਼ਨ ਵੱਖੋ ਵੱਖਰੀ ਹੁੰਦੀ, ਇੰਡੀਵਿਜੂਅਲ ਜਿਹੜੀ ਉਹ ਵੱਖੋ ਵੱਖਰੀ ਹੁੰਦੀ ਆ। ਸੋ ਉਹਦੇ ਵਿੱਚ ਕੋਈ ਇਹ ਨਾ ਸੋਚੋ ਵੀ ਯਾਰ ਇਹ ਲੋਕ ਕੀ ਸੋਚਣਗੇ ਕੀ ਕਹਿਣਗੇ। ਉਹਦੇ ਵਿੱਚ ਇਹ ਵੀ ਇੱਕ ਆਈ ਥਿੰਕ ਰਮਨ ਜੀ ਅਨੋਨਿਮਸ ਤਰੀਕੇ ਦੇ ਨਾਲ ਵੀ ਸ਼ਾਇਦ ਲੋਕ ਜਿਹੜੇ ਕਮੈਂਟ ਉਸ ਦੇ ਵਿੱਚ ਕਰ ਸਕਦੇ ਨੇ ਜੇ ਤੁਸੀਂ ਆਪਣਾ ਨਾਮ ਵੀ ਜਿਹੜਾ ਉਹ ਨਹੀਂ ਰੱਖਣਾ। ਸੋ ਨਹੀਂ ਵੀ ਜੇ ਦੱਸਣਾ ਸੋ ਜ਼ਰੂਰ ਆਪਣੇ ਕਮੈਂਟ ਦੱਸੋ। ਵੈਸੇ ਨਾਮ ਦੱਸਣ ਦੇ ਵਿੱਚ ਵੀ ਕੋਈ ਹਰਜ ਨਹੀਂ ਆ, ਅਗਲੇ ਨੂੰ ਪਤਾ ਲੱਗਦਾ ਵੀ ਵਾਕਿਆ ਹੀ ਜਿਹੜਾ ਇੰਡਸਟਰੀ ਦੇ ਨਾਲ ਜਿਹੜੀ ਬੰਦੇ ਆ ਉਹ ਜੁੜੇ ਹੋਏ ਆ। ਸੋ ਪਲੀਜ਼ ਆਪੋ ਆਪਣੇ ਕਮੈਂਟ ਰੱਖੋ ਜੀ। ਬਿਲਕੁਲ ਰਾਜ, ਜਿਹੜਾ ਚੌਥਾ ਸੀਗਾ ਜਿਹੜਾ ਪ੍ਰੋਵੀਜ਼ਨ ਜਿਹੜਾ 100 ਮੀਲ ਵਾਲਾ ਸੀ ਹੈਗਾ ਆ ਜੀ, ਉਹ 100 에ਅਰ ਮਾਈਲ ਜਿਹੜਾ ਸ਼ਾਰਟ ਹਾਲ ਐਗਜ਼ੈਂਪਸ਼ਨ ਹੈਗੀ ਆ, ਉਹਦੇ ਵਿੱਚ ਉਹ ਚਾਹੁੰਦੇ ਆ ਕਿ ਉਹਨਾਂ ਦੀ ਹੁਣ ਇਸ ਵੇਲੇ 12 ਘੰਟੇ ਔਨ ਡਿਊਟੀ ਆ।
ਸੋ ਉਹ ਚਾਹੁੰਦੇ ਆ ਕਿ ਉਹਦੇ ਵਿੱਚ 14 ਘੰਟੇ ਔਨ ਡਿਊਟੀ ਹੋ ਜਾਵੇ, ਜਿੱਦਾਂ ਕਿ ਲੌਂਗ ਹਾਲ ਦੇ ਵਿੱਚ 14 ਘੰਟੇ ਔਨ ਡਿਊਟੀ ਹੈ। ਸੋ ਇਹ ਚੌਥਾ ਜਿਹੜਾ ਆ ਉਹ ਹੈਗਾ। ਸੋ ਬੇਸਿਕਲੀ ਸਾਰੇ ਸਮਾਨਤਾ ਕਰਨਾ ਚਾਹੁੰਦੇ ਨੇ ਜੀ। ਅਗਲੇ ਕਾਲਰ ਨੇ ਰਜਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਜਿੰਦਰ ਜੀ। ਸਰ ਮੇਰਾ ਕੁਐਸਚਨ ਸੀਗਾ ਰਿਗਾਰਡਿੰਗ DVR। ਰਮਨ ਵੀਰ ਜੀ, ਮੈਂ ਹੁਣੇ ਰੀਸੈਂਟਲੀ ਟਰਕਿੰਗ ਦਾ ਕੰਮ ਸ਼ੁਰੂ ਕੀਤਾ, ਤਾਂ ਜਿਸ ਤਰ੍ਹਾਂ ਕੁਐਸਚਨ ਮੇਰਾ ਇਹ ਸੀਗਾ ਵੀ ਇੱਕ ਤਾਂ DVR ਵਿੱਚ ਪ੍ਰੀ ਟ੍ਰਿਪ ਹੁੰਦਾ, ਇੱਕ ਹੁੰਦਾ ਪੋਸਟ ਟ੍ਰਿਪ ਜੀ। ਕਿਸੇ ਕਾਰਨ ਕਰਕੇ ਜਾਂ ਅਸੀਂ ਕਹਿ ਲਈਏ ਵੀ ਪ੍ਰੀ ਟ੍ਰਿਪ ਨਹੀਂ ਕਰਦੇ ਤੇ ਅਸੀਂ ਸ਼ਾਮ ਨੂੰ ਪੋਸਟ ਟ੍ਰਿਪ ਕਰ ਦਈਏ, ਉਹ ਵੈਲਿਡ ਆ? ਜਾਂ ਪ੍ਰੀ ਟ੍ਰਿਪ ਔਰ ਪੋਸਟ ਟ੍ਰਿਪ ਸਾਨੂੰ ਦੋਨੋਂ ਹੀ ਕਰਨੇ ਚਾਹੀਦੇ ਆ ਲੀਗਲੀ? ਇਹਦੇ ਬਾਰੇ ਥੋੜਾ ਜਿਹਾ ਦਿਓ। ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਅਸੀਂ ਸਾਡੇ ਕੋਲ ਟਾਈਮ ਘੱਟ ਹੁੰਦਾ ਤੇ ਅਸੀਂ ਇਹ ਕਹਿੰਦੇ ਚਲੋ ਜਿਹੜੀ ਪ੍ਰੀ ਟ੍ਰਿਪ ਬਾਅਦ ਚ ਰਾਤੀ ਕਰ ਲਾਂਗੇ, ਪੋਸਟ ਟ੍ਰਿਪ ਦੇ ਉਦਾਂ ਹੀ ਚੱਲ ਜਾਈਏ। ਇਹ ਹੋ ਸਕਦਾ ਜਾਂ ਨਹੀਂ? ਇਹਦੇ ਬਾਰੇ ਥੈਂਕ ਯੂ ਜੀ। ਨਹੀਂ ਜੀ ਬਿਲਕੁਲ ਨਹੀਂ ਹੋ ਸਕਦਾ। ਇਹ ਅਕੋਰਡਿੰਗ ਟੂ ਦਾ ਲਾ ਇਹ ਬਿਲਕੁਲ ਨਹੀਂ ਹੋ ਸਕਦਾ। ਸੋ ਟਾਈਮ ਜਿਹੜਾ ਇਹ ਹੈਗਾ, ਜਿਹੜਾ ਪ੍ਰੀ ਟ੍ਰਿਪ ਇਨਸਪੈਕਸ਼ਨ ਹੈਗੀ ਆ, ਇਟਸ ਅ ਪਾਰਟ ਆਫ ਦਾ ਜੌਬ। ਇਹਨੂੰ ਆਪਾਂ ਇਸ ਕਰਕੇ ਸਕਿਪ ਨਹੀਂ ਕਰ ਸਕਦੇ ਕਿ ਮੇਰੇ ਕੋਲ ਟਾਈਮ ਥੋੜਾ ਹੈਗਾ। ਟਾਈਮ 24 ਆਵਰ ਹੀ ਹੁੰਦੇ ਆ। 24 ਆਵਰ ਜਿਹੜੀ 15 ਮਿੰਟ ਦੀ ਪ੍ਰੀ ਟ੍ਰਿਪ ਹੈਗੀ ਆ, ਉਹ 15 ਮਿੰਟ ਦੀ ਆ। ਉਹਦੇ ਵਿੱਚ ਆਪਣੇ ਕੋਲ ਟਾਈਮ ਘੱਟ ਜਾਂ ਵੱਧ ਦਾ ਆਪਾਂ ਨਹੀਂ ਕਰ ਸਕਦੇ, ਪਰ ਡੈਫੀਨੇਟਲੀ ਇਹਨੂੰ ਕਰਨਾ ਹੀ ਪੈਣਾ। ਇਹਦਾ ਕੋਈ ਐਕਸਕਿਊਜ਼ ਨਹੀਂ ਹੈਗਾ। ਜਾਂ ਸੇਫਟੀ ਵਾਸਤੇ ਜਿਹੜਾ ਉਹਨਾਂ ਨੇ ਤਾਂ ਹੀ ਰੱਖਿਆ ਵੀ ਭਾਈ ਆਪਣੇ ਟੈਟੂ ਸਾਰਾ ਕੁਝ ਉਦੋਂ ਹੀ ਚੈੱਕ ਕਰਕੇ ਤੁਰੋ ਜੀ। ਬਿਲਕੁਲ ਇਹਦੇ ਵਿੱਚ ਕੋਈ ਛੋਟ ਨਹੀਂ ਹੈਗੀ ਜੀ, ਇਹ ਬਿਲਕੁਲ ਰਿਕੁਆਇਰਡ ਹੈਗਾ ਜੀ। ਮਨਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਜੀ ਇੱਥੋਂ ਵਿਕਸਵੀਰ ਤੋਂ ਬੋਲਦਾ, ਮਨੀ ਮੇਰਾ ਨਾਂ ਜੀ। ਆਪਣੇ ਜਿਹੜਾ ਬਾਈਕ ਨੇ 10 ਘੰਟੇ ਸਲੀਪ ਵਾਲਾ, ਇਹ ਐਕਚੁਅਲੀ ਪੂਰੇ 10 ਘੰਟੇ 8 ਘੰਟੇ ਪੂਰੀ ਸਲੀਪ ਆ ਜੀ। 8 ਘੰਟੇ ਸਲੀਪ ਆ ਕੇ ਮੁੜ ਕੇ 2 ਘੰਟੇ ਤੁਹਾਨੂੰ ਦਿੰਦੇ ਆ, ਤੁਸੀਂ ਰੋਟੀ ਪਾਣੀ ਖਾ ਸਕਦੇ ਆ, ਨਹਾ ਸਕਦੇ ਆ, ਜਾਂ ਕੱਪੜੇ ਧੋਣੇ ਜਾਂ ਹੋਰ ਕੰਮ ਕਰਨਾ। ਉਹ 2 ਘੰਟੇ ਤੁਹਾਨੂੰ ਹੈਗਾ ਵੀ ਪੂਰੇ, ਇਹ ਨਹੀਂ ਹੈਗਾ ਵੀ ਤੂੰ ਹੈਵ ਟੂ 10 ਘੰਟੇ ਤੁਸੀਂ ਸੋਣਾ ਵਾ, ਵੀ ਸ਼ਾਇਦ ਮੈਂ ਇੱਥੇ ਗਲਤ ਨਾ ਹੋਵਾਂ ਤਾਂ ਜੀ। ਜੀ ਉਹਦੇ ਵਿੱਚ ਸਲੀਪ ਤੁਹਾਡੀ 10 ਘੰਟੇ ਹੈਗੀ ਆ ਜੀ। ਉਹਦੇ ਵਿੱਚ ਤੁਸੀਂ ਆਪਣਾ ਜਿਹੜਾ ਪਰਸਨਲ ਟਾਈਮ ਹੈਗਾ ਉਹ ਤੁਸੀਂ ਜਿਵੇਂ ਮਰਜ਼ੀ ਬਤੀਤ ਕਰ ਸਕਦੇ ਹੈਗੇ ਆ। ਉਹ ਕੋਈ ਇਹਦਾ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਕਿ ਤੁਸੀਂ 8 ਘੰਟੇ ਸੌਣਾ ਆ। ਤੁਸੀਂ ਨਾਲੇ ਕੋਈ ਥਰਮਾਮੀਟਰ ਥੋੜੀ ਲੱਗਾ ਵੀ ਚੈੱਕ ਕਰ ਸਕਦੇ ਵੀ ਕਿੰਨੇ ਘੰਟੇ। ਉਹ ਤੁਹਾਡਾ ਪਰਸਨਲ ਟਾਈਮ ਹੈਗਾ ਜੀ, ਉਹ ਤੁਹਾਡਾ ਪਰਸਨਲ ਟਾਈਮ ਹੈਗਾ। ਉਸ ਟਾਈਮ ਦੇ ਵਿੱਚ ਤੁਹਾਡਾ ਟਰੱਕ ਮੂਵ ਨਹੀਂ ਹੋਣਾ ਚਾਹੀਦਾ, ਤੁਹਾਡਾ ਟਰੱਕ ਇੱਕ ਜਗ੍ਹਾ ਤੇ ਹੋਣਾ ਚਾਹੀਦਾ। ਤੁਸੀਂ ਆਪਣੀ ਸਲੀਪ 'ਚ ਹੈਗੇ ਆ, ਸਲੀਪ 'ਚ ਰਹੋ। ਤੁਸੀਂ 5 ਘੰਟੇ ਸੌਣਾ, 6 ਘੰਟੇ ਸੌਣਾ, 6 ਘੰਟੇ ਸੌਣਾ, 2 ਘੰਟੇ ਜਾ ਕੇ ਤੁਸੀਂ ਅੰਦਰ ਪੈਟਰੋਲ ਪੀਏ ਤੇ ਮੂਵੀ ਦੇਖੋ, ਨਹਾਓ ਧੋ, ਰੋਟੀ ਖਾਓ, ਜੋ ਮਰਜ਼ੀ ਕਰੋ। ਪਰ ਉਹ 10 ਘੰਟੇ ਤੁਸੀਂ ਆਪਣਾ ਜਿਹੜਾ ਆ ਉੱਥੇ ਉਹਦੇ ਤੇ ਰਹਿਣਾ ਆ, ਆਪਣੀ ਸਲੀਪ ਦੇ ਵਿੱਚ ਰਹਿਣਾ ਆ। ਸੋ ਵਿਚਾਰ ਰਾਈਟ, ਕਈ ਬੰਦੇ ਨਹੀਂ ਚੱਲ। ਸੋ ਵਿਚਾਰ ਇਹ ਚੱਲ ਰਿਹਾ ਵੀ ਉਹਨੂੰ 2 ਹਿੱਸਿਆਂ ਦੇ ਵਿੱਚ ਵੰਡ ਦਿੱਤਾ ਜਾਵੇ, ਵੀ ਜਦੋਂ ਇੱਕ ਟਾਈਮ ਦੇ ਉੱਤੇ ਸੌਣਾ ਤੇ ਜੇ ਇੱਕ ਟਾਈਮ ਦੇ ਉੱਤੇ ਥੋੜਾ ਸੌਣਾ, ਵੱਧ ਸੌਣਾ, ਘੱਟ ਸੌਣਾ, ਤਾਂ ਜੋ ਬੰਦਾ ਆਪਣੀ ਮਰਜ਼ੀ ਦੇ ਨਾਲ ਜਿਹੜਾ ਉਸ ਦੇ ਹਿਸਾਬ ਨਾਲ ਚੱਲ ਸਕੇ। ਤੇ ਸਮਾਂ ਜੀ 10 ਆਵਰਸ ਦੀ ਹੈਗੀ ਆ, ਪਰ ਉਹਦਾ ਕੋਈ ਰਿਸਟ੍ਰਿਕਸ਼ਨ ਨਹੀਂ ਹੈਗਾ ਕਿ 10 ਘੰਟੇ ਦੇ ਵਿੱਚ ਕਿੰਨੇ ਘੰਟੇ ਤੁਸੀਂ ਸੌਣਾ। ਨਾਲੇ ਉਹ ਚੈੱਕ ਕਰਨਾ ਤਾਂ ਇੰਪੋਸੀਬਲ ਜੀ, ਜਿਹੜੀ ਉਹ ਚੀਜ਼ ਹੈਗੀ ਹੈ ਵੀ ਤੁਸੀਂ ਕਿੰਨੇ ਘੰਟੇ ਸੁੱਤੇ ਆ। ਤੇ ਸਮਾਂ ਆਪਾਂ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਸਮਾਪਤ ਆ। ਮਾਫੀ ਚਾਹੁੰਦੇ ਹਾਂ ਆਪਣੇ ਸਰੋਤਿਆਂ ਤੋਂ ਜਿਨ੍ਹਾਂ ਦੀਆਂ ਹੋਰ ਕਾਲਸ ਜਿਹੜੀਆਂ ਆਪਾਂ ਨਹੀਂ ਲੈ ਸਕੇ। ਟਰਾਈ ਕਰਦੇ ਹਾਂ ਅਸੀਂ ਵੱਧ ਤੋਂ ਵੱਧ ਜਿਹੜੇ ਸਵਾਲਾਂ ਦੇ ਜਿਹੜੇ ਜਵਾਬ ਤੁਸੀਂ ਤੁਹਾਨੂੰ ਦੇ ਸਕੀਏ। ਬਾਕੀ ਜੇ ਤੁਹਾਡੇ ਕੋਈ ਸਵਾਲ ਹੈਗੇ, ਤੁਸੀਂ ਇਸ ਜਿਹੜਾ ਰਾਈਟ ਨਾਓ ਫੇਸਬੁੱਕ ਉੱਤੇ ਲਾਈਵ ਚੱਲ ਰਿਹਾ ਉਸ 'ਤੇ ਹੇਠਾਂ ਕਰ ਦਿਓ, ਤੇ ਰਮਨ ਜੀ ਤੁਹਾਨੂੰ ਉੱਥੇ ਜਿਹੜਾ ਤੁਹਾਨੂੰ ਜਵਾਬ ਦੇਣ ਦੀ ਆ ਉਹ ਵੱਧ ਤੋਂ ਵੱਧ ਜਿਹੜੀ ਉਹ ਕੋਸ਼ਿਸ਼ ਉਹ ਕਰਨਗੇ। ਜਿਹੜੇ ਵੀ ਤੁਸੀਂ ਆਪਣੇ ਸਵਾਲ ਉਸ ਫੇਸਬੁੱਕ ਦੇ ਤੇ ਇਸ ਲਾਈਵ ਚੱਲ ਰਹੀ ਵੀਡੀਓ ਉਸ 'ਤੇ ਥੱਲੇ ਕਮੈਂਟ ਕਰਕੇ ਪੁੱਛੋਗੇ। ਤੇ ਹੁਣ ਜਿਹੜਾ ਆਪਾਂ ਫਿਰ ਰਮਨ ਜੀ ਇਜਾਜ਼ਤ ਲੈਂਦੇ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਵੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਮਾਪਤੀ ਜਿਹੜੀ ਉਹ ਕਰਦੇ ਹਾਂ, ਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਦੇਖੋ ਜਿੱਦਾਂ ਆਪਾਂ ਬਾਰ-ਬਾਰ ਦੱਸਦੇ ਰਹਿੰਦੇ ਹਾਂ, ਸਾਡਾ ਇਸ ਇੰਡਸਟਰੀ ਦੇ ਨਾਲ ਡਾਇਰੈਕਟਲੀ ਕੋਈ ਇਸ ਹਿਸਾਬ ਦੇ ਨਾਲ ਲਿੰਕ ਨਹੀਂ ਆ, ਪਰ ਹਰ ਵਾਰੀ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਸਾਨੂੰ ਵੀ ਜਿਹੜਾ ਇੱਥੇ ਜਿਹੜਾ ਜ਼ਰੂਰ ਮਿਲ ਰਿਹਾ। ਤੁਹਾਡੇ ਸਾਰਿਆਂ ਦੇ ਕਮੈਂਟਸ, ਤੁਹਾਡੇ ਸਾਰਿਆਂ ਦੇ ਵਿਚਾਰ, ਇਹ ਗੱਲਾਂ ਆ ਉਹ ਜਿਹੜੀਆਂ ਸਾਨੂੰ ਕਿਤੇ ਨਾ ਕਿਤੇ ਸਾਨੂੰ ਵੀ ਨੌਲੇਜ ਦੇ ਵਿੱਚ ਜਿਹੜਾ ਉਸ ਦਾ ਵਿੱਚ ਵਾਧਾ ਕਰਦਾ। ਤੁਹਾਡੇ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਜੁੜਦੇ ਹੋ, ਆਪਣੇ ਵਿਚਾਰ ਜਿਹੜੇ ਉਹ ਤੁਸੀਂ ਸਾਂਝੇ ਕਰਦੇ ਹੋ। ਜਿਨ੍ਹਾਂ ਦੀਆਂ ਕਾਲਸ ਨਹੀਂ ਲੈ ਸਕੇ, ਅਗਲੇ ਵੀਰਵਾਰ ਨੂੰ ਫਿਰ ਜਿਹੜਾ ਆਪਾਂ ਜੁੜਨਾ ਆ।
ਤੁਸੀਂ ਫਿਰ ਉਦੋਂ ਜਿਹੜੀਆਂ ਕਾਲਸ ਆ ਉਹ ਤੁਸੀਂ ਕਰਿਓ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਕਾਲਸ ਦਾ ਜਿਹੜਾ ਸਿਲਸਿਲਾ ਇਦਾਂ ਹੀ ਜਿਹੜਾ ਉਹ ਜਾਰੀ ਰੱਖਿਆ ਕਰਾਂਗੇ ਉਸ ਜਿਹੜੇ ਪ੍ਰੋਗਰਾਮ ਦੇ ਵਿੱਚ ਵੀਰਵਾਰ ਦੇ ਵਿੱਚ ਵੀ। ਸੋ ਹੁਣ ਇਜਾਜ਼ਤ ਹੈ ਸਾਡੇ ਦੋਨਾਂ ਵੱਲੋਂ, ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੰਨਿਕੀ ਜੀ, ਸਤਿ ਸ੍ਰੀ ਅਕਾਲ। ਜ਼ਰੂਰ ਰਾਜਕਨਵੀਰ ਸਿੰਘ ਜੀ, ਆਪਾਂ ਜਾਂਦੇ ਜਾਂਦੇ ਦੱਸਣਾ ਵੀ ਸਿਲਮਾ ਨਗਰ ਕੀਰਤਨ ਜਿਹੜਾ ਗੁਰੂ ਘਰ ਦਾ ਹੋਣਾ ਆ ਸਿਲਮਾ ਦੇ ਵਿੱਚ, ਉੱਥੇ ਸਾਡਾ ਬੂਥ ਲੱਗਾ ਹੋਊਗਾ ਤੇ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ ਉਸ ਏਰੀਏ ਦੇ, ਫ੍ਰਿਜਨੋ ਏਰੀਏ ਦੇ ਸਾਰੇ ਜਿਹੜੇ ਨਗਰ ਕੀਰਤਨ ਤੇ ਆਏ ਪਹੁੰਚਣਗੇ। ਬੇਨਤੀ ਵੀ ਆ ਵੀ ਵੱਧ ਤੋਂ ਵੱਧ ਪਹੁੰਚੋ ਤੇ ਉੱਥੇ ਬੂਥ ਤੇ ਸਾਰੇ ਮਿਲ ਕੇ ਵੀ ਜਾਇਓ। ਸਾਡੀ ਟੀਮ 14 ਤਰੀਕ ਨੂੰ ਜਿਹੜਾ ਹਾਜ਼ਰ ਹੋਊਗੀ। ਬਿਲਕੁਲ ਸਟਾਕਟਨ ਦੇ ਵਿੱਚ ਵੀ ਜਿਹੜਾ ਨਗਰ ਕੀਰਤਨ ਉੱਦਾਂ ਹੈਗਾ। ਸੋ ਜਿਹੜੇ ਸਿਲਮਾ ਜਾਂ ਉਸ ਦੇ ਇਰਦ ਗਿਰਦ ਇਲਾਕਿਆਂ ਦੇ ਵਿੱਚ ਜਿਹੜੇ ਉਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ, ਸੋ ਜ਼ਰੂਰ ਸਾਨੂੰ ਮਿਲ ਕੇ ਵੀ ਜ਼ਰੂਰ ਜਾਇਓ, ਆਪਣੀ ਫੀਡਬੈਕ ਵੀ ਜ਼ਰੂਰ ਦੇ ਕੇ ਜਾਇਓ। ਤੇ ਹੁਣ ਇਜਾਜ਼ਤ ਹੈ, ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਹੁਣ ਫ੍ਰੈਜ਼ਨੋ ਦੇ ਵਿੱਚ ਨਵੀਂ ਲੋਕੇਸ਼ਨ ਖੋਲ ਚੁੱਕੇ ਹਨ। ਨਵੀਆਂ ਹੰਡਾਈ ਡਰਾਈਵ ਵੈਨਸ ਅਤੇ ਰੀਫਰ ਟ੍ਰੇਲਰ ਲੈਣ ਦੇ ਲਈ ਅੱਜ ਹੀ ਕਾਲ 909-786-8008। ਯੂਜ਼ਡ ਟ੍ਰੇਲਰਸ ਦੀ ਵੱਡੀ ਇਨਵੈਂਟਰੀ ਹੈ। ਯੂਟਿਲਿਟੀ, ਗ੍ਰੇਡ